1 2 3 चाहे कोई मुझे जंगली कहे, कहने तो जी कहता रहे, हम प्यार के तूफानों में गिरे हैं, हम क्या करें। चाहे कोई मुझे जंगली कहे, जंगली कहे, जंगली कहे, चाहे मुझे कोई, चाहे मुझे जंगली कहे, चाहे मुझे कोई जंगली कहे, कहने तो जी कहता रहे, हम प्यार के तूफानों में गिरे हैं, हम क्या करें। चाहे मुझे कोई जंगली कहे। ਇਹਦਾ ਕੀ ਫਾਇਦਾ ਜੀ, ਇਹ ਤੋਂ ਵੀ 15 ਸਕਿੰਟ ਬਾਅਦ ਹੀ ਤੂੰ ਰਟਣਾ। ਅੰਨਾ ਵਾ ਤੈਨੂੰ ਨਜ਼ਰ ਨਹੀਂ ਆ ਰਿਹਾ ਵੀ ਹੱਥ ਇੰਝ ਹੋ ਗਿਆ, ਇਹਦਾ ਮਤਲਬ ਇੱਥੇ ਚੁੱਪ ਕਰ ਜਾਓ। ਇੱਥੇ ਮਤਲਬ ਉੱਤੇ ਹੱਥ ਦੇ ਕਾਂਟਾ ਲੱਗਾ। ਆਫਤਾਬ ਇਕਬਾਲ ਸਾਹਿਬ ਦੇ ਕੋਲ ਹੋਵੇ ਤੁਸੀਂ सही इंज करया करो। अस्सलाम वालेकुम नाज़रीन, टी टाइम शो में खुश आमदीद। आज मेरे साथ फैसल रामे मिगड़ सैं छड्डण वाले साहब च ते इन्हें सिगड़ छड्डे ने ते बांदर होया पिया, लड़ी जा रहा, धक्के नाल लड़ाइयां करी जा रहा सारिਆਂ ਨਾਲ। जनाब समझ नहीं आउंदी। ਭਾਜੀ ਤੁਸੀਂ ਦੇਖ ਲਓ ਜਦੋਂ ਦੇ ਸਿਗਰਟ ਛੱਡੇ ਮਹਿਲਾ ਦਾ ਰੰਗ ਵੀ ਖਰਾਬ ਹੋਣ ਡਿਆ। हाँ नहीं सही गल है। लो जी फैसल, कटिंग तू कित्थों कराउना? आप की थी मैं इसलिए पूछिया सी क्योंकि किसी थके तो थके नाई का भी काम नहीं है। आप कितना कर लेना तू? उस्ताद जी वो मशीन मैं मंगवाई है ना 808 ते ਉਹਦੇ ਨਾਲ ਮੈਂ ਕਰਨਾ। क्यों? ਦੁਬਈੋਂ ਮੰਗਵਾਈ ਸੀ। अच्छा ਕਿਉਂ ਨੀਂਦ ਕਿਉਂ ਆਉਣ ਲੱਗ ਗਈ? तेरे नाल वेख के फैसल तेनू मैं एक जिन लैके दिना, जिन लैके दिना क्योंकि आ हुण तेनू क्यों लग पई? ਤੁਹਾਡੇ ਵੱਲ ਵੇਖ ਕੇ बस ठीक है। ਉਸਤਾਦ ਜੀ ਜਿੰਦ ਤੋਂ ਅੱਲਾ ਮਾਫੀ ਦੇਵੇ, ਬਸ ਉਹ ਕਹਿਣਾ ਨਹੀਂ ਚਾਹੀਦਾ। अबू याद आ गए ਜਿੰਦ ਤੋਂ ਅਬੂ ਕਦਰ ਨਹੀਂ ਯਾਦ ਆ। तेनू हर गल तो अबू याद आ जाते। ਨਹੀਂ ਸਾਈ ਦਾਦਾ ਜੀ ਅੱਛਾ। ਸਾਡੇ ਨਾ ਨਹੀਂ ਨਹੀਂ ਉਸਤਾਦ ਜੀ ਦਾਦਾ ਜੀ ਯਾਦ ਆ ਗਏ ਜਿੰਦ ਤੋਂ। ਸਾਡਾ ਜਿਹੜਾ ਅਬਾਈ ਗਾਉਂ ਹੈ ਨਾ ਮਿਸਰ ਹੈ। अच्छा ਠੀਕ ਉਹ ਮਿਸਰ, ਅੱਛਾ ਉਹ ਇਹਦੇ ਉੱਥੇ ਵੱਡੇ ਨਾਨਕਿਆਂ ਦੀਆਂ ਹਲੇ ਵੀ ਲਾਸ਼ਾਂ ਪਈਆਂ ਕਈਆਂ ਦੀਆਂ, ਲਾਸ਼ਾਂ ਪਈਆਂ ਉੱਥੇ। ਹਾਂਜੀ ਹਾਂਜੀ ਇੱਕ ਇਹਨਾਂ ਦਾ ਕੋਈ ਪੁਰਾਣਾ ਸੀ, ਕੋਈ ਪਤਾ ਨਹੀਂ ਪੀੜੀਆਂ ਤੋਂ ਕਿੰਨੇ ਹਜ਼ਾਰ ਸਾਲ ਪੁਰਾਣਾ, ਉਹਦੀ ਵੀ ਲਾਸ਼ ਪਈ ਉੱਥੇ। ਉਹ ਜਿਹੜਾ ਇੰਜ ਪਿਆ ਆਹੋ ਨਹੀਂ ਨਹੀਂ ਅਸੀਂ ਬਾਅਦ ਚ ਸ਼ਿਫਟ ਹੋ ਗਏ ਸੀ ਇੱਥੇ ਫੈਸਲਾ। ਲੇਕਿਨ ਉਹ ਉੱਥੇ ਹੀ ਆ। ਉਹਨੂੰ ਮਸਾਲਾ ਲਾ ਕੇ ਉਦਾਂ ਛੱਡ ਉਹਨੂੰ ਸ਼ਿਫਟ ਹੋਣ ਹੀ ਨਹੀਂ ਦਿੱਤਾ ਕਿਤੇ, ਨਾ ਜ਼ਮੀਨ ਨੇ, ਨਾ ਸਮਾਨ ਨੇ, ਨਾ ਪਾਣੀ ਨੇ, ਨਾ ਸਮੁੰਦਰ ਨੇ। ਉਹ ਉਸਤਾਦ ਜੀ ਬਹੁਤ ਉਹ ਸਿਰਫ ਕੰਟਰੋਲ ਸ਼ਿਫਟ ਹੋ ਗਿਆ ਉੱਥੇ ਬਸ। ਅੱਛਾ ਭਾਜੀ ਉਹਦੀ ਉਹ ਨਹੀਂ ਯਾਰ ਉਹਦੀ ਗੱਲ ਨਹੀਂ ਕਰਨ ਡਿਆ ਯਾਰ। ਕਿਹਦੀ ਔਨ ਆਫ ਦੀ? ਉਹ ਯਾਰ ਅੱਛਾ ਯਾਰ ਤੇਰੇ ਪੜਦਾਦਾ ਪੂਸੀ ਫੇਰ। ਉੱਥੋਂ ਨਾ ਮਜਬੂਰੀ ਬਣ ਗਈ ਸੀ ਉਧਰੋਂ ਸ਼ਿਫਟ ਹੋਣਾ। ਓਏ ਅੱਛਾ ਯਾਰ ਤੂੰ ਆਪਣੇ ਦਾਦੇ ਦੀ ਕਿਹਦੀ ਗੱਲ ਸੁਣਾ ਰਿਹਾ ਸੀ? ਦਾਦਾ ਜੀ ਅਸੀਂ ਮਜਬੂਰੀ ਦੇ ਨਾਲ ਹੀ ਆਏ ਆ। ਮੈਂ ਜਿੰਨ ਦੀ ਗੱਲ ਕੀਤੀ ਉਹ ਆ। ਜਿੰਨ ਦੀ ਗੱਲ ਕਰਨੇ ਉੱਥੇ ਲੜ ਪਏ ਸੀ ਜਿੰਨ ਦੇ ਨਾਲ। ਕੌਣ? ਦਾਦਾ ਜੀ 30 ਰੁਪਏ ਤੋਂ ਲੜ ਪਏ, ਜਿੰਨ ਨੇ ਰਕਸ਼ੇ ਦਾ ਕਿਰਾਇਆ ਮੰਗਿਆ ਤੇ ਕਹਿੰਦਾ ਨੇ ਮੇਰੇ ਕੋਲ। ਅੱਛਾ ਯਾਰ ਇੱਕ ਮਿੰਟ ਪਹਿਲੇ ਪੂਰੀ ਇਹਦੀ ਗੱਲ ਸੁਣ ਲੈਂਦੇ, ਉਸ ਤੋਂ ਬਾਅਦ ਅੱਛਾ ਜੀ ਫਿਰ ਕੀ ਹੋਇਆ? ਯਾਰ ਤੁਸੀਂ ਮਜ਼ਾਕ ਨਾ। ਅੱਛਾ ਯਾਰ ਚਲਾ। ਅੱਛਾ ਉਸਤਾਦ ਜੀ ਦਾਦਾ ਜੀ ਹਨਾ ਲੜ ਪਏ ਸੀਗੇ ਜਿੰਨ ਦੇ ਨਾਲ। ਕਿਉਂ? ਚੁਪੜਾ ਵੀ ਮਾਰ ਦਿੰਦੇ ਨਹੀਂ ਕਿਉਂ, ਕਿੱਥੇ ਮਿਲੇ ਉਹਨਾਂ ਨੂੰ, ਕਿੱਦਾਂ ਮਿਲੇ? ਉਹ ਇਨਸਾਨੀ ਰੂਪ 'ਚ ਹੀ ਹੁੰਦੇ ਸੀਗੇ। ਜਿੰਨ? ਹਾਂ। ਅੱਛਾ ਜਿੰਨ ਇਨਸਾਨੀ ਰੂਪ ਚ ਆਇਆ ਇਨਸਾਨੀ ਰੂਪ ਦੇ ਵਿੱਚ ਸੀਗਾ ਤੇ ਉਹਨੇ ਨਾ ਚੈਲੰਜ ਕੀਤਾ ਦਾਦਾ ਅਬੂ ਨੂੰ। ਆਹੋ ਕਹਿੰਦੇ ਜੀ ਮੈਂ ਕੁਸ਼ਤੀ ਵਿੱਚ ਮੈਨੂੰ ਹਰਾ। ਅੱਛਾ ਤੇ ਭਲਵਾਨ ਵੀ ਸੀਗੇ ਤੁਹਾਨੂੰ ਪਤਾ। ਹਾਂ ਮੈਨੂੰ ਸੀਗੇ ਤੇ ਮੈਨੂੰ ਇਹ ਤਾਂ ਪਤਾ। ਹਾਂ ਕਾਹਦਾ ਪਤਾ ਤੁਹਾਨੂੰ? ਤੂੰ ਆਪੇ ਕਿਹਾ ਤੁਹਾਨੂੰ ਪਤਾ ਭਲਵਾਨ ਵੀ ਸੀ। ਆਹੋ ਭਲਵਾਨ ਸੀ ਨਾ। ਉਸਤਾਦ ਜੀ ਜਿਹੜਾ ਰੈਫਰੀ ਸੀ ਨਾ। ਅੱਛਾ ਉੱਥੇ ਰੈਫਰੀ ਵੀ ਸੀ? ਆਹੋ ਰੈਫਰੀ ਉਹ ਰੈਫਰੀ ਜਿੰਨ ਸੀ ਕਿ ਉਹ ਇਨਸਾਨ ਸੀ? ਉਹ ਹਰ ਦੌਰ 'ਚ ਰੈਫਰੀ ਹੁੰਦਾ ਉਸਤਾਦ। ਨਹੀਂ ਲੜਨ ਵਾਲਾ ਤੇ ਜਿੰਨ ਸੀ, ਰੈਫਰੀ ਜਿੰਨ ਸੀ ਕਿ ਇਨਸਾਨ ਸੀ? ਰੈਫਰੀ ਇਨਸਾਨ ਸੀਗਾ। ਅੱਛਾ ਰੈਫਰੀ ਇਨਸਾਨ ਸੀ। ਉਹ ਜਿਹੜਾ ਜਿੰਨ ਸੀ ਨਾ ਉਹ ਨਾ ਰੈਫਰੀ ਦਾ ਦੋਸਤ ਸੀਗਾ। ਅੱਛਾ ਸਾਡੀ ਉੱਥੇ ਅਪਰੋਚ ਬੜੀ ਸੀਗੀ। ਅੱਛਾ ਤੇ ਉਹ ਨਹੀਂ ਸੀ ਚਾਹੁੰਦੇ ਕਿ ਇਹ ਨਾ ਕਿਸੇ ਤੌਰ ਦੇ ਉੱਤੇ ਆਣ। ਤੇ ਉਹਨੇ ਨਾ ਜਿੰਨ ਨੂੰ ਕਿਹਾ ਤੂੰ ਮਿਰਜ਼ੇ ਨੂੰ ਹਰਾਉਣਾ। ਮਿਰਜ਼ਾ ਕੌਣ? ਮੇਰੇ ਦਾਦਾ ਜੀ ਮਿਰਜ਼ਾ ਫੈਮਿਲੀ ਸੀ ਨਾ। ਉਹ ਕਹਿੰਦੇ ਤੂੰ ਮਿਰਜ਼ੇ ਨੂੰ ਨਾ ਹਰਾਉਣਾ ਵਾ ਤੇ ਕਿਸੇ ਤਰੀਕੇ ਨਾਲ ਤੇ ਹਨਾ। ਤੇ ਸਾਹਿਬਾ ਖੋਲੇ ਹੋਣੀ ਉਹਦੇ ਕੋਲੋਂ। ਨਹੀਂ ਉਸਤਾਦ ਜੀ ਮਿਰਜ਼ਾ ਫੈਮਿਲੀ ਦੀ ਗੱਲ ਕਰ। ਅੱਛਾ ਮੁਗਲ? ਮੁਗਲ। ਯਾਰ ਸਾਡੀ ਬਰਾਤ ਕਹਿੰਦੇ ਮਿਰਜ਼ਾ ਸਾਹਿਬ ਨੂੰ ਹਰਾਉਣਾ। ਉਹ ਜਿੰਦ ਨੂੰ ਕਹਿਣ ਡਿਆ ਤੇ ਉਹਦੇ ਨਾਲ ਸ਼ਰਤ ਰੱਖੀ ਕਿ ਤੂੰ ਇਨਸਾਨੀ ਰੂਪ ਦੇ ਵਿੱਚ ਰਹਿਣਾ ਹੈਗਾ, ਦੂਸਰੇ ਰੂਪ 'ਚ ਨਹੀਂ ਆਣਾ। ਉਦਾਂ ਗੋਡੀ ਚੱਲੀ ਹੀ ਨਹੀਂ ਸੀ ਜਾਣੀ ਉਸਤਾਦ ਜੀ, 6 ਕਾਣਾ ਆਉਣਾ ਹੀ ਨਹੀਂ ਸੀ। ਓਏ ਨਹੀਂ ਨਹੀਂ। ਉਹ ਕਹਿ ਰਹੇ ਜਿਨ੍ਹਾਂ ਨੂੰ ਤੂੰ ਸਾਨੀ ਰੂਪ ਚ ਆਉਣਾ। ਫਿਰ ਭਾਜੀ ਜਿਨ੍ਹਾਂ ਨੇ ਹਲਕੀਆਂ ਹਲਕੀਆਂ ਮੁੱਛਾਂ ਰੱਖੀਆਂ, ਫੌਜੀ ਕਟਿੰਗ ਕਰਾਈ, ਮੋਢੇ ਤੇ ਇੱਕ ਸਾਫਾ, ਇੱਕ ਸਟਿਕਟਾਂ ਦੀ ਡੱਬੀ ਲੈ ਥੱਲੇ ਤਿੱਲੇ ਵਾਲਾ ਖੁੱਸਾ ਪਾ ਕੇ, ਮੋਸਕੀ ਦਾ ਸੂਟ ਉੱਪਰੋਂ ਵੇਸਕੋਟ ਪਾ ਕੇ ਤੇ ਦਾਦੇ ਅੱਗੇ ਫਿਰ ਰਿਹਾ। ਚਲੋ ਬਸ। ਹਾਂਜੀ ਉਸਤਾਦ ਜੀ ਫਿਰ ਨਾ ਉਹ ਜਦੋਂ
ਪੂਰਾ ਮਿਸਰ ਦਾ ਪਿੰਡ ਇਕੱਠਾ ਹੋ ਗਿਆ ਉਸਤਾਦ ਜੀ। ਅੱਛਾ ਮਿਸਰ ਦਾ ਪਿੰਡ ਇਕੱਠਾ ਹੋ ਗਿਆ। ਅੰਮ੍ਰਿਤਸਰ ਦਾ ਪਿੰਡ ਚੱਕ 42। ਅੱਛਾ ਮੈਦਾਨ ਲੱਗ ਗਿਆ ਨਾ, ਉਦੋਂ ਮੈਦਾਨ ਲੱਗਦਾ ਹੁੰਦਾ ਸੀ। ਵੀ ਮਿਰਜ਼ੇ ਦੀ ਲੜਾਈ ਹੋ ਰਹੀ। ਆਹੋ ਅੱਛਾ ਉਸਤਾਦ ਜੀ ਮੈਦਾਨ ਲੱਗ ਗਿਆ। ਅੱਬੂ ਜੀ ਨਾ ਆਪਣੀਆਂ ਸਾਡੀਆਂ ਜਿਹੜੀਆਂ ਮੰਜਨੀਕਾਂ ਸੀਗੀਆਂ ਨਾ, ਹਾਂ ਉਹ ਜਿਹਦੇ ਨਾਲ ਉਹ ਛੱਡਦੇ ਹੁੰਦੇ ਸੀ ਪੱਥਰ। ਮੰਜਨੀਕਾਂ ਯਾਨੀ ਮੰਜੀਆਂ ਜਿਹੜੀਆਂ ਸੀ ਨਾ, ਉਹਨਾਂ ਨੇ ਲਾਇਆ ਸੀ ਪਈਏ ਤੇ ਉਹ ਲੈ ਕੇ ਆ ਗਏ। ਉਸਤਾਦ ਜੀ ਵਿੱਚ ਵਹਿਮੀ ਬੋਲੀ ਜਾਣ ਯਾਰ ਡਿਆ। ਉਹਦੀ ਗੱਲ ਉਹ ਇੱਕ ਦੀ ਬਕਵਾਸ ਪਹਿਲਾਂ ਸੁਣ। ਹਾਂਜੀ ਮੰਜਨੀਕਾਂ ਲੈ ਕੇ ਆਏ ਉਸਤਾਦ ਜੀ। ਫਿਰ ਉਹ ਨਾ ਮੰਜਨੀਕਾਂ ਦਾ ਨਾ ਉਹ ਦਾਦੇ ਜੀ ਦੀ ਜਿੱਤਣ ਦੀ ਖੁਸ਼ੀ ਚ ਨਾ ਪਤਾਸੇ ਸਿੱਟਣੇ ਸੀ ਪੂਰੇ ਇਲਾਕੇ 'ਚ। ਅੱਛਾ ਹਾਲੇ ਲੜਾਈ ਸ਼ੁਰੂ ਨਹੀਂ ਹੋਈ। ਤੇ ਉਹ ਜਿੱਤ ਅਸੀਂ ਕਿਉਂਕਿ ਹਾਰੇ ਹੀ ਨਹੀਂ ਸੀ ਕਦੇ, ਇੰਨਾ ਕਦੇ ਮਾਣ ਸੀ ਉਸਤਾਦ ਜੀ। ਜਦੋਂ ਜਿੰਨ ਨਾਲ ਨਾ ਫਾਈਟ ਸ਼ੁਰੂ ਹੋਈ ਹੈ ਨਾ, ਹਾਂ ਜਿੰਨਾਂ ਨੇ ਕਿਹਾ ਇੱਕ ਮਿੰਟ ਯਾਰ ਮੈਂ ਪਿਸ਼ਾਬ ਕਰਕੇ ਆਇਆ। ਨਹੀਂ ਉਸਤਾਦ ਜੀ, ਅੱਛਾ ਉਸਤਾਦ ਜੀ ਫਾਈਟ ਸ਼ੁਰੂ ਹੋਈ, ਢੋਲ ਵੱਜੇ ਨੇ, ਧਮਾਲ ਵੱਜੇ ਨੇ। ਤੇ ਜਿੰਨ ਨੇ ਉਹ ਧਮਾਲ ਪਾਈ ਹੈ ਨਾ, ਜਿੰਨ ਉਹ ਨੱਚਿਆ ਉੱਥੇ ਕੱਥਕ ਡਾਂਸ ਕੀਤਾ ਜਿੰਨ ਨੇ। ਭਾਈ ਲੜਿਆ ਕਿ ਇਸ ਗੱਲ ਦਾ ਜਿੰਨ, ਉਹ ਯਾਰ ਉਹਨੇ ਦੱਸ ਕਿਉਂ ਇਸ ਗੱਲ ਤੋਂ ਲੜਿਆ ਸੀ? ਉਹਨਾਂ ਦੀ ਕੰਧ ਸਾਂਝੀ ਸੀ ਜਿੰਨ ਦੀ ਤੇ ਦਾਦੇ ਦੀ। ਉਹਨੇ ਕੰਧ ਦਾ ਹਿੱਸਾ ਤੇ ਜਿੰਨ ਕਹਿੰਦਾ ਮੈਂ ਨਹੀਂ ਦੇਣਾ, ਜੋ ਕਰ ਹੁੰਦਾ ਉਹ ਨਹੀਂ ਯਾਰ ਮੈਂ ਦਾਦਾ ਓਏ ਯਾਰ ਢੋਲਕ ਤਬਲੇ ਦਾ ਰੌਲਾ ਸੀ ਉਸਤਾਦ ਜੀ, ਕਿੱਦਾਂ ਦੀ ਗੱਲ ਉਸਤਾਦ ਕਰਨ ਜੀ ਦੇ। ਨਿੱਕੀ ਜੀ ਗੱਲ ਤੋਂ ਲੜਿਆ ਨਾ ਦਾਦਾ ਜਿੰਨ ਨਾਲ। ਕਿਉਂ? ਸਿਰਫ ਜਿੰਨ ਨੇ ਕਿਰਾਇਆ ਵਧਾਇਆ ਲੜ ਪਿਆ। ਅੱਛਾ ਯਾਰ ਤੂੰ ਲੜਾ ਜਿੰਨ ਨੂੰ। ਉਸਤਾਦ ਜੀ ਇਹਨਾਂ ਦੀ ਸੁਣ ਲਓ ਤੁਸੀਂ। ਉਹ ਯਾਰ ਇਹ ਤੈਨੂੰ ਪਤਾ ਭੌਂਕਦੇ ਰਹਿੰਦੇ ਤੂੰ ਲੜਾ। ਉਸਤਾਦ ਜੀ ਉਹ ਜਿੰਨ ਕਹਿੰਦਾ ਜੀ ਮਿਰਜ਼ਾ ਸਾਹਿਬ ਫ੍ਰੀ ਸਟਾਈਲ ਲੜਨੀ ਹੈ ਕਿ ਦੇਸੀ? ਫ੍ਰੀ ਸਟਾਈਲ ਯਾਨੀ ਗਾਰਾ ਗੁਰਾ ਸੁੱਟ ਕੇ ਤੇ ਉਹ ਜਿਹੜਾ ਲੜਦਾ। ਫ੍ਰੀ ਸਟਾਈਲ ਹੁੰਦਾ ਵਾ ਕਿ ਜਿਹਦੇ ਚ ਜਾਨੋਂ ਵੀ ਤੁਸੀਂ ਜਾਓ ਵੀ ਮਾਰ ਵੀ, ਮੈਂ ਤੁਹਾਨੂੰ ਮਾਰ ਵੀ ਸਕਦਾ। ਅੱਛਾ, ਅੱਛਾ। ਜਾਂ ਦੇਸੀ ਨਹੀਂ ਜਾਂ ਕਿ ਲਿਮਿਟਿਡ ਲੜਨੇ ਹਾਂ ਠੀਕ ਕਿ ਹੈ। ਵੀ ਜਿਹਨੇ ਗੋਡਾ ਲਾਤਾ ਜਾਂ ਮੋਢਾ ਲਾਤਾ ਉਹ ਹਾਰ ਗਿਆ, ਜਾਂ ਕਿ ਉੱਕਾ ਹੀ ਅੱਲਾ ਦੀ ਸਪੁਰਦ ਕਰ ਦੇਣਾ। ਅੱਛਾ ਫਿਰ ਮਿਰਜ਼ਾ ਸਾਹਿਬ ਨੇ ਕੀ ਕਿਹਾ ਫਿਰ? ਕੰਡ ਜ਼ਮੀਨ ਤੇ ਲਾਣੀ ਹੈ ਹਾਂ ਕਿ ਉਂਝ ਯਾਨੀ ਕਿ ਫ੍ਰੀ ਸਟਾਈਲ ਲੜਨੀ। ਫ੍ਰੀ ਸਟਾਈਲ ਵੀ ਕੁਛ ਕੁਰਸੀ ਵੀ ਮਾਰ ਸਕਦੇ ਹੋ ਤੁਸੀਂ। ਹਾਂ ਜਿਹਦੇ ਚ ਜਾਨ ਵੀ ਜਾ ਸਕਦੀ ਆ। ਆਹੋ ਜਾਨ ਵੀ। ਉਹ ਲਿਖਲ ਖਈਆ ਕੀਤਾ ਉਸਤਾਦ ਜੀ। 4 ਬੰਦੇ ਉਹਨਾਂ ਦੇ ਬੈਠੇ, 4 ਸਾਡੇ। 4 ਜਿੰਨ ਉਹਨਾਂ ਦੇ ਬੈਠੇ, 4 ਬੰਦੇ ਤੁਹਾਡੇ। ਜਿੰਨ ਉਸਤਾਦ ਜੀ ਉਹ ਇਨਸਾਨੀ ਰੂਪ ਚ ਸੀਗੇ। ਅੱਛਾ ਦਾਦਾ ਜੀ ਨੂੰ ਨਹੀਂ ਸੀ ਪਤਾ ਮਿਰਜ਼ਾ ਸਾਹਿਬ ਦਾਦਾ ਜੀ ਨੂੰ? ਨੂੰ ਅੱਛਾ ਹਾਂ। ਅੱਛਾ ਉਹਨਾਂ ਨੂੰ ਨਹੀਂ ਸੀ ਪਤਾ ਜਿੰਨ ਆ, ਉਹਨਾਂ ਨੂੰ ਉਹ ਨਹੀਂ ਸੀ ਇਨਸਾਨ ਹੀ ਸਮਝ ਰਹੇ ਆਹੋ, ਸੀ ਇਨਸਾਨ। ਕਿ ਉਹ ਜਿੰਨ ਸੀ। ਆਹੋ ਉਹ ਜਿੰਨ ਸੀਗੇ। ਤੇ ਤੇਰੇ ਦਾਦਾ ਜੀ ਨੇ ਲੜਨਾ ਸੀ। ਹਾਂ ਤੇ ਮਿਰਜ਼ਾ ਸਾਹਿਬ ਫਿਰ ਕਹਿੰਦੇ ਮੈਂ ਨਹੀਂ, ਮਿਰਜ਼ਾ ਸਾਹਿਬ ਕਿਉਂ ਨਹੀਂ ਲੜੇ? ਮਿਰਜ਼ਾ ਸਾਹਿਬ ਹੀ ਦਾਦਾ ਜੀ ਸਨ। ਅੱਛਾ ਦਾਦਾ ਹੀ ਮਿਰਜ਼ਾ ਸਾਹਿਬ ਸੀ। ਹਾਂ। ਅੱਛਾ ਤੇ ਉਹ 4 ਜਿੰਨ ਨਹੀਂ ਸੀ, ਇਨਸਾਨ ਸੀ। ਇੱਕ ਬੰਦੇ ਦੇ 2 ਦਾਦੇ ਕਿੱਦਾਂ ਹੋ ਸਕਦੇ? ਮਿਰਜ਼ਾ ਵੀ ਦਾ ਦਾਦਾ, ਉਹ ਦਾਦਾ ਵੀ ਦਾਦਾ। ਹੋ ਸਕਦੇ ਯਾਰ ਇੱਕ ਹੀ ਸੀਗਾ ਦਾਦਾ ਮੇਰਾ। ਮਿਰਜ਼ਾ ਵੀ ਹੈ ਤੇ ਦਾਦਾ ਵੀ ਹੈ। ਚਲੋ ਯਾਰ ਚਲੋ ਦਾਦੇ ਦੇ ਭਰਾ ਵੀ ਦਾਦੇ ਹੀ ਹੁੰਦੇ। ਮਿਰਜ਼ਾ ਸੀਗਾ, ਉਹਨਾਂ ਨੂੰ ਮਿਰਜ਼ਾ ਸਾਹਿਬ ਹੀ ਕਹਿੰਦੇ ਸੀਗੇ ਉਸਤਾਦ ਜੀ। ਉਹ ਫਿਰ ਨਾ ਜਿੰਨ ਦੇ ਨਾਲ ਨਾ ਕਮਿਟ ਹੋ ਗਈ ਕਿ ਮੇਰਾ ਦਾਦਾ ਜੀ ਉਹ ਕਹਿੰਦੇ ਲੜਾਈ ਸ਼ੁਰੂ ਕਰਾ ਯਾਰ। ਲੜਾਈ ਸ਼ੁਰੂ ਹੋ ਗਈ। ਜਿੰਨ ਨੂੰ ਕਿਹਾ ਜੀ ਕਿ ਦਾਦਾ ਮੇਰਾ ਕਹਿੰਦਾ ਤੂੰ ਮੇਰੀ ਕੰਡ ਲਾ ਜਿਵੇਂ ਮੇਰਾ ਪਿਓ ਲੱਗੇ। ਓਏ ਹੋਏ ਫਿਰ ਲੱਗਾ ਉਹ ਪਿਓ। ਨਹੀਂ ਨਹੀਂ ਅੱਛਾ ਫਿਰ ਉਸਤਾਦ ਜੀ ਅੱਧਾ ਘੰਟਾ ਸਿਰਫ ਇੰਜ ਹੀ ਪੰਜੇ ਦੇ ਪੰਜੇ ਰਹੇ। ਹੋਰ ਨਹੀਂ ਹੋਏ ਵੀ ਇੰਜ ਪੰਜੇ ਪਾ ਕੇ ਨਾਲ ਹਾਂ ਇੰਜ ਕਰਦੇ ਰਹੇ, ਨਾਲ ਇੰਜ ਹੀ ਕਰਦੇ ਰਹੇ। ਉਹ ਨਹੀਂ ਅੱਧਾ ਘੰਟਾ ਉੱਤੇ ਖਲੋਤੇ ਰਹੇ। ਉਹ ਜ਼ੋਰ ਲਾਉਂਦੇ ਆ। ਉਹਦਾ ਜ਼ੋਰ ਲਾਉਂਦੇ ਆ, ਨਾਲ ਨਾਲ ਬੋਰ ਫਿਰ ਨਾਲ ਗੱਲਾਂ ਵੀ ਹੋਰ ਸੁਣਾ ਕੀ ਹਾਲ ਆ, ਠੀਕ ਠਾਕ ਆ, ਘਰ ਬਾਹਰ ਸਭ ਇੰਜ ਕਰਦੇ ਉਹ ਰਹੇ। ਯਾਰ ਨਾਲ ਇੱਕ ਮਿੰਟ ਕੋਲ ਛੱਡੀ ਯਾਰ ਆ ਫੜ ਇੰਜ ਖਲੋਤੇ ਰਹੇ ਅੱਧਾ ਘੰਟਾ। ਦਿਮਾਗ ਖਰਾਬ ਆ, ਪਾਗਲ ਸਮਝਿਆ ਸਾਨੂੰ। ਦਾਦਾ ਆਕੜ ਗਿਆ ਪਹਿਲੇ ਪੰਜੇ ਨਾਲ ਹੀ। ਦਾਦਾ ਆਕੜ ਗਿਆ, ਰੂਹ ਹੀ ਪਰਵਾਜ ਕਰ ਗਈ ਸੀਗੀ। ਉਸਤਾਦ ਉਹ ਜੀ ਨਹੀਂ ਜਦੋਂ ਹੱਥਾਂ 'ਚ ਹੱਥ ਪੈਨੇ ਐਂ ਕਰਕੇ ਉਹ 2 ਜਿਹੜੇ ਜਿੰਨ ਸੀ ਜਿੰਨ ਨੂੰ ਕੁੱਟਣ ਲੱਗੇ ਤੇ 2 ਜਿਹੜੇ ਮਿਰਜ਼ੇ ਸੀ ਉਹਦੇ ਦਾਦੇ ਨੂੰ ਕੁੱਟਣ ਲੱਗ ਪਏ ਤੇ ਹੱਥਾਂ 'ਚ ਹੱਥ ਪਾ ਕੇ ਘਟਾਈ ਕਰਾਈ ਜਾ ਰਹੇ। ਉਹ ਨਹੀਂ ਅੱਛਾ ਯਾਰ ਅੱਧਾ ਘੰਟੇ ਤੋਂ ਬਾਅਦ ਉਹ ਜਿੰਨ ਕਹਿੰਦਾ ਮਿਰਜ਼ਾ ਮੈਂ ਹਾਰ ਗਿਆ ਵਾਂ ਲੇਕਿਨ ਮੇਰੀ ਹੁਣ ਮੁਆਸ਼ਰੇ 'ਚ ਰਹਿਣੀ ਨਹੀਂ। ਅੱਛਾ ਹੱਥਾਂ 'ਚ ਅੱਧਾ ਘੰਟਾ ਤੋਂ ਉਹਨੂੰ ਹਿਸਾਬ ਲਾ ਲਿਆ ਉਹਨੇ ਕਿ ਮਿਰਜ਼ਾ ਸਾਹਿਬ ਯਾਨੀ ਤੇਰੇ ਦਾਦੇ 'ਚ ਪਾਵਰ ਜ਼ਿਆਦਾ ਵਾ। ਹਾਂ ਉਹ ਜਿੰਨ ਕਹਿੰਦਾ ਲੈ ਵੀ ਮਿਰਜ਼ਾ ਮੈਂ ਹਾਰ ਗਿਆ ਵਾਂ ਲੇਕਿਨ ਮੇਰੀ ਹਣਾ ਰਹਿਣੀ ਨਹੀਂ ਮੇਰੀ ਬਰਾਦਰੀ 'ਚ। ਅੱਛਾ ਮਿਹਰਬਾਨੀ ਮੇਰੇ ਹੱਥ ਛੱਡ ਦੇ। ਹਾਂ ਦਾਦੇ ਨੇ ਇੰਝ ਹੀ ਹੱਥ ਫੜੇ, ਉਹਨੂੰ ਪਿੱਛੇ ਹੀ ਨਹੀਂ ਜਾਣ ਦੇ ਰਹੇ, ਹਾਂ। ਅੱਗੇ ਆਣ ਦੇ ਰਹੇ। ਉੱਥੇ ਹੀ ਸਟਿਲ ਖਲਾਰੀ ਲੱਗਿਆ ਹਾਂ ਤੇ ਉਹ ਕਸਮਾਂ ਪਾਣ ਡਿਆ ਕਿ ਮੇਰੀ ਉਂਗਲਾਂ ਛੱਡ ਦੇ ਮਿਰਜ਼ਾ, ਟੁੱਟ ਗਈਆਂ ਉਂਗਲਾਂ, ਛੱਡ ਦੇ ਮਿਰਜ਼ਾ। ਫਿਰ ਮੇਰਾ ਦਾਦਾ ਕਹਿੰਦਾ ਤੂੰ ਛੜਾ। ਹਾਂ ਉਹ ਕਹਿੰਦਾ ਮਿਰਜ਼ਾ ਮੈਂ ਨਾ ਮੇਰੀ ਬਰਾਦਰੀ 'ਚ ਰਹਿਣੀ ਨਹੀਂ, ਮੈਂ ਦਰਅਸਲ ਜਿੰਨ ਹੈਗਾ ਵਾਂ। ਓਏ ਹੋਏ ਜਦੋਂ ਉਹਨੇ ਕਿਹਾ ਨਾ ਵੀ ਮੇਰੀ ਬਰਾਦਰੀ 'ਚ ਰਹਿਣੀ ਨਹੀਂ, ਤੇਰੇ ਤੇ ਦਾਦੇ ਨੇ ਕਿਹਾ ਰਹਿਣੀ ਮੇਰੀ ਵੀ ਨਹੀਂ। ਉਹਨੇ ਕਿਹਾ ਮੈਂ ਜਿੰਨ ਆ। ਉਹ ਕਹਿੰਦਾ ਮੈਂ ਜਿੰਨ ਆ। ਮੇਰੇ ਦਾਦੇ ਨੂੰ ਬਾਅਦ 'ਚ ਪਤਾ ਲੱਗਾ ਕਿ ਜਿੰਨ ਸੀਗਾ। ਓਏ ਹੋਏ ਹੋਏ ਫਿਰ ਦਾਦੇ ਮੇਰੇ ਨੇ ਹੋਰ ਘੁੱਟ ਕੇ ਫੜ ਲਿਆ। ਦਾਦਾ ਤੇਰੇ ਮੇਰਾ ਜਿੰਨ ਦੀ ਐਸੀ ਦੀ ਤੈਸੀ। ਹਾਂ ਫਿਰ ਦਾਦੇ ਮੇਰੇ ਗੱਲ ਕਿੱਥੇ ਮੁੱਕੀ? ਉਸਤਾਦ ਜੀ ਮੁਕੀ। ਦਾਦਾ ਜੀ ਮੇਰੇ ਕਹਿੰਦੇ ਕਿ ਜਿੰਨ ਦੀ ਤੇ ਨਿਸ਼ਾਨੀ ਦਾ ਮੈਨੂੰ ਪਤਾ ਹੁੰਦਾ ਵਾ ਕੀ ਇਹ ਨਿਸ਼ਾਨੀ, ਆਹ ਤੇ ਉਹ ਤੇਰੇ 'ਚ ਹੈ ਹੀ ਨਹੀਂ ਗੀ। ਜਿੰਨ ਸਿਗਰਟ ਪੀਂਦਾ। ਉਹ ਨਹੀਂ ਯਾਰ ਜਿੰਨ ਦੇ ਕੰਮ ਜਿੰਨ ਦੇ ਨਾ ਹਮੇਸ਼ਾ ਮੈਂ ਅੱਜ ਤੁਹਾਨੂੰ ਦੱਸਣਾ ਮੇਰੇ ਦਾਦਾ ਜੀ ਨੇ ਦੱਸਿਆ ਜਿਹੜਾ ਵੀ ਜਿੰਨ ਹੋਏਗਾ ਨਾ ਉਹਦੇ ਪੱਫ ਇੱਥੇ ਇੰਝ ਦਾ ਹੋਏਗਾ, ਪੱਫ ਹੋਏਗਾ। ਤੇ ਦਾਦਾ ਜੀ ਕਹਿੰਦੇ ਮੈਂ ਹਾਰ ਜਾਵਾਂਗਾ ਇਸ ਸ਼ਰਤ ਤੇ। ਉਸਤਾਦ ਜੀ ਆ ਲੱਗ ਗਿਆ ਮਿੱਠਾ ਜਿੰਨ ਜੇ। ਓਏ ਤੂੰ ਦੱਸੇ ਨਹੀਂ ਤੂੰ ਜਿੰਨ ਆ। ਉਹ ਨਹੀਂ ਉਸਤਾਦ ਜੀ ਉਸ ਤੋਂ ਬਾਅਦ ਉਹਦੀ ਹੁਣ ਰੀੜ ਦੀ ਹੱਡੀ ਵੀ ਨਹੀਂ ਹੁੰਦੀ। ਭਾਈ ਜੀ ਆ ਰੀੜ ਦੀ ਹੱਡੀ ਤੇ ਰੀੜ ਦੀ ਹੱਡੀ ਹੁੰਦੀ। ਔਰ ਉਸਤਾਦ ਜੀ ਮੇਰਾ ਗੁੱਟ ਦਰਦ ਕਰਨ ਡਿਆ ਪਿੱਛੇ। ਜਾ ਯਾਰ ਉਸਤਾਦ ਜੀ ਉਸ ਤੋਂ ਬਾਅਦ ਨਾ
ਇੱਕ ਉਹਦੇ ਵਾਲ ਜਿੰਨ ਦੇ ਇਸ ਤਰ੍ਹਾਂ ਹੋਣਗੇ ਤੇ ਉਸ ਤੋਂ ਬਾਅਦ ਰੀੜ੍ਹ ਦੀ ਹੱਡੀ ਵੀ ਨਹੀਂ ਉਹਦੀ ਹੋਏਗੀ। ਉਸਤਾਦ ਜੀ ਉਹਨੇ ਕਿਹਾ ਮੈਂ ਨਾ ਮਿਰਜ਼ਾ ਸਾਹਿਬ ਤੁਹਾਨੂੰ ਚਿਰਾਗ ਦਾਂਗਾ ਇੱਕ, ਇਹ ਚਿਰਾਗ ਦੇ ਵਿੱਚ ਮੈਂ ਰਹਿਣਾ ਵਾ, ਜਦੋਂ ਰਗੜੇਗਾ ਮੈਂ ਬਾਹਰ ਆ ਹਾਜ਼ਰ ਹਾਂ, ਇਹ ਤੇਰੀ ਜੇਬ 'ਚ ਮੈਂ ਪਾਤੀ ਤੇ ਹਰ ਜਾ। ਦਾਦਾ ਜੀ ਹਰ ਗਈ ਸੀਗੀ ਤੇ ਉਹ ਚਿਰਾਗ ਅੱਜ ਵੀ ਸਾਡੇ ਕੋਲ ਘਰ ਪਿਆ ਹੈ। ਤੇ ਜਿੰਨ ਵਿੱਚ ਹੀ ਹੈ। ਜਿੰਨ ਵੀ ਚਾਹੀਦੀ ਉਸਤਾਦ ਜੀ। ਓਏ ਵਾਹ ਵਾਹ ਵਾਹ। ਅੱਛਾ ਜਿੰਨ ਤੁਸੀਂ ਰੱਖਿਆ ਵਾ, ਹਾਂ ਕੀ ਪਾਉਂਦੇ ਹੁਣ ਤੇ ਉਹਦੇ ਉਹ ਚਿਰਾਗ ਦੇ ਅੰਦਰ ਉਹਦੇ ਬੱਚੇ ਹੋ ਗਏ ਨੇ, ਉਹਦੀ ਬੁੱਢੀ ਉਹਨੇ ਵਿਆਹ ਕਰ ਲਿਆ, ਚਿਰਾਗ ਦੇ ਅੰਦਰ ਉਹਦੇ ਰੌਣਕ ਲੱਗੀ ਆ। ਇਹਦੇ ਇੱਕ ਦਿਨ ਹੁਣ ਤੇ ਚਿਰਾਗ ਹੁਣ ਤੇ ਇਹਨਾਂ ਦਾ ਆਪਸ 'ਚ ਪਿਆਰ ਮੁਹੱਬਤ ਹੋ ਗਿਆ। ਨਹੀਂ ਤੇ ਕਿੰਨੇ ਮੰਜ਼ਲਾ ਚਿਰਾਗ? ਨਹੀਂ ਉਹ ਚਿਰਾਗ ਉਹਦਾ ਹੀ ਹੁੰਦਾ ਉਹਦੇ ਅੰਦਰ ਉਹਨਾਂ ਦਾ ਸਮਾ ਗਿਆ ਸੀ। ਬੇਸਿਕਲੀ ਚਿਰਾਗ ਇੱਕ ਰਾਹ ਵਾ, ਅੱਗੇ ਕਬੀਲਾ ਸ਼ੁਰੂ ਹੋ ਜਾਂਦਾ। ਹਾਂ ਹੁਣ ਤੇ ਉਹਦੇ ਬੱਚੇ ਵੱਡੇ ਹੋ ਗਏ, ਹੁਣ ਤੇ ਚਿਰਾਗ ਰਗੜੇ ਨਾ ਤੇ ਜਿੰਨ ਨਹੀਂ ਆਉਂਦਾ, ਉਹਦਾ ਨਿੱਕਾ ਮੁੰਡਾ ਧੌਣ ਕੱਢ ਕੇ ਕਹਿੰਦਾ ਪਾਪਾ ਸੁੱਤੇ ਆ। ਇਹਨੇ ਕੋਈ ਚਿਰਾਗ ਰਗੜਿਆ ਜਿੰਨ ਆਵੇ ਨਾ, ਹਾਂ ਫਿਰ ਉਹਨੇ ਚਿਰਾਗ ਰਗੜਿਆ ਜਿੰਨ ਆਵੇ ਨਾ, ਜਿਹਨੇ ਆਵਾਜ਼ ਚ ਕਹਿੰਦਾ ਸਰਾਫ ਤੇ ਤੂੰ ਉਂਗਲ ਰੱਖੀ ਆ ਉਧਰੋਂ ਮੈਂ ਨਿਕਲ ਦੋ। ਇੱਕ ਵਾਰੀ ਇਹਨੇ ਜਿੰਨ ਚਿਰਾਗ ਰਗੜੀ ਗਿਆ, ਉਹਦੇ ਵਾਲ ਆਈ ਜਾਣ ਬਾਅਦ ਜਿੰਨ ਗੰਜਾ ਨਿਕਲਿਆ। ਇਹਨੇ ਇੱਕ ਦਿਨ ਚਿਰਾਗ ਰਗੜਿਆ, ਹਾਂ ਇੱਕ ਜਿੰਨ ਦੀ ਘਰ ਦੀ ਪਰਦਾ ਇੰਜ ਕਰਕੇ ਕਹਿੰਦੀ ਕੌਣ ਆ? ਕਹਿੰਦਾ ਬਾਜੀ ਹੁਣ ਜਿੰਨ ਨੂੰ ਭੇਜਣਾ। ਕਹਿੰਦੀ ਉਹ ਤੇਰੇ ਭੈਣ ਸੁੱਤੇ ਆ। ਇੱਕ ਦਿਨ ਭਾਈ ਨੇ ਚਿਰਾਗ ਰਗੜਿਆ, ਜਿਹਨੇ ਨਿਕਲਿਆ ਨੂੰ ਕਹਿੰਦਾ ਤੈਨੂੰ ਬਰਫ਼ ਦਾ ਕੌਲ ਲੱਗਦਾ ਨਹੀਂ ਹੈ। ਇਹ ਉਹਦੇ ਕੋਲ ਅਜੀਬ ਗਰੀਬ ਕੰਮ ਲੈ ਰਿਹਾ। ਇੱਕ ਦੇ ਖੱਪ ਪਾਉਣ ਦੇ ਚਿਰਾਗ ਵਿਹੜੇ 'ਚ ਪਿਆ ਸੀ, ਇੰਨੀ ਉਹਨੇ ਖੱਪ ਪਾਈ, ਉਹ ਜਿੰਨ ਦੀ ਅੰਮੀ ਨੇ ਆਵਾਜ਼ ਕਹਿੰਦੀ ਪੁੱਤ ਰਾਤੀ ਲੇਟ ਆਇਆ ਨਾ ਸ਼ੋਰ ਪਾਓ। ਇੱਕ ਦਿਨ ਇਹਨੇ ਚਿਰਾਗ ਰਗੜਿਆ, ਜਿੰਨ ਨੂੰ ਬੁਲਾਇਆ, ਜਿੰਨ ਕਹਿੰਦਾ ਹਾਂਜੀ ਕੀ ਹੁਕਮ ਹੈ? ਕਹਿੰਦਾ ਇੱਕ ਸਿਗਰਟ ਪਿਆ ਜਾ ਬਸ। ਇਹਨੇ ਇੱਕ ਦਿਨ ਚਿਰਾਗ ਰਗੜਿਆ, ਜਿੰਨ ਏਦਾਂ ਕਰਦਾ ਆਇਆ, ਕਹਿੰਦਾ ਕੀ ਹੋਇਆ? ਕਹਿੰਦਾ ਅੱਖ ਜੁੰਗਲ ਮਾਰਤੀ ਮਾਮਾ ਤੂੰ। ਸੋਹਣੀ ਕੋਲ ਵੀ ਇੱਕ ਚਿਰਾਗ ਸੀ ਮੇਰੇ ਕੋ ਹਾਂ। ਸੋਹਣੀ ਨੇ ਚਿਰਾਗ ਰਗੜਿਆ, ਜਿੰਨ ਬਾਹਰ ਆਇਆ, ਸੋਹਣੀ ਸ਼ੁਰੂ ਹੋ ਗਿਆ, ਕਹਿੰਦਾ ਲੈ ਵੀ ਉਸਤਾਦ ਇੱਥੋਂ ਬਾਈਪਾਸ ਨਿਕਲ। ਜਿੰਨ ਕਹਿੰਦਾ ਯਾਰ ਖੁਦਾ ਦਾ ਨਾਂ ਹੈ ਤੈਨੂੰ ਮਾਫੀ ਦੇ ਦੇ, ਤੇਰੀ ਮਿਹਰਬਾਨੀ। ਜਿਹਨੇ ਚਿਰਾਗ ਦੇ ਅੰਦਰ ਵਾਲੇ ਕਿਉਂ ਆਪ ਢੱਕਣ ਲਾਇਆ ਇੰਜ ਕਰਕੇ ਯਾਰ ਉਹਨੇ ਅੰਦਰੋਂ ਵੱਡੀ ਕੁੰਡੀ ਲਾ ਲਈ। ਬੇਸਿਕ ਨਾ ਉਹ ਜਿਹੜਾ ਹੁਣ ਚਿਰਾਗ ਸਾਡੇ ਕੋਲ ਹੈ ਨਾ, ਅਸੀਂ ਉਹ ਕਮਿਟਮੈਂਟ ਹੈਗੀ ਹੈ ਨਾ, ਅਸੀਂ ਉਹਨੂੰ ਮਹੀਨੇ ਦਾ ਰਾਸ਼ਨ ਵੀ ਪਵਾ ਕੇ ਦੇਣਾ ਚਿਰਾਗ 'ਚ। ਉਹ ਲੈ ਉਹ ਖੁਦਾ ਦੇ ਨੇ ਭਾਈ ਨੇ ਚਿਰਾਗ ਰਗੜਿਆ ਵਾ, ਅਗੋਂ ਜਿੰਨ ਦੀ ਬੁੱਢੀ ਹਾਜ਼ਰ ਹੋ ਗਈ, ਕਹਿੰਦਾ ਬਾਜੀ ਭੁਰਾ ਖਸਾ ਲੈਣ ਤੇ ਦਿਓ। ਇੱਕ ਦਿਨ ਉਸਤਾਦ ਜੀ ਜਿੰਨ ਲਹੂ ਲੁਹਾਨ ਫਿਰਨ ਡਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਇਹਦੀ ਬੁੱਢੀ ਨੇ ਕੂਚੀ ਨਾਲ ਰਗੜਤਾ ਚਿਰਾਗ। ਇੱਕ ਦਿਨ ਉਹਨੇ ਚਿਰਾਗ ਰਗੜਿਆ, ਜਿੰਨ ਦੀ ਬੁੱਢੀ ਨੂੰ ਹਾਜ਼ਰ ਹੋਈ, ਉਹਨੇ ਕਹਿੰਦਾ ਅਸੀਂ ਜਰਾ ਕਿਤੇ ਚੱਲਿਆ, ਸਾਡਾ 2 ਦਿਨ ਕੁੱਤਾ ਸੰਭਾਲ ਲਿਓ। ਇੱਕ ਦਿਨ ਕੁੱਤਾ ਫੜ ਕੇ ਨਾ ਚਿਰਾਗ 'ਚ ਵਾੜ ਰਿਹਾ, ਕਹਿੰਦਾ ਜਾ ਉਧਰ ਵੀ ਫਿਰ ਕੇ ਆ। ਭਾਈ ਪੈਸੇ ਨੇ ਚਿਰਾਗ ਰਗੜਿਆ ਤੇ ਜਿੰਨ ਆ ਕੇ ਕਹਿੰਦਾ ਕੀ ਗੱਲ ਹੈ? ਕਹਿੰਦਾ ਯਾਰ ਆਪਣੇ ਵੱਡੇ ਮੁੰਡੇ ਤੇ ਜੋਕਰ ਪੂਟਦੇ ਸੀ, ਪਿੰਡ ਜਾਣਾ ਭੂਆ ਅਗਲੇ ਜਾਣਾ। ਜਿੰਨ ਕਹਿੰਦਾ ਕਿ ਚਿਰਾਗ ਕਹਿੰਦਾ ਜਿੰਨ ਬਾਹਰ ਆ ਕਹਿੰਦਾ ਕਿਆ ਹੁਕਮ ਹੈ ਮੇਰੇ ਆਕਾ? ਕਹਿੰਦਾ ਹੁਕਮ ਕੀ ਆ, ਕੁੱਤੇ ਜੇ ਬੰਦੇ ਆ ਅਸੀਂ ਕਰ ਸਕਦੇ ਆ। ਇਹਨੇ ਚਿਰਾਗ ਰਗੜਿਆ, ਜਿੰਨ ਕਹਿੰਦਾ ਕਿਆ ਹੁਕਮ ਹੈ ਮੇਰੇ ਆਗਾ? ਕਹਿੰਦਾ ਯਾਰ ਸ਼ਰਮਿੰਦਾ ਨਾ ਕਰ, ਮੇਰੀ ਤਾਂ ਸਹੇਲ ਨਹੀਂ ਮੰਨਦਾ। ਮੁੰਡਾ ਇਹਦਾ ਤਾਂ ਸਾਡੇ ਘਰ ਇੱਕ ਕਲੀਨ ਵੀ ਹੈਗਾ, ਕਲੀਨ। ਅੱਛਾ ਉਹ ਕੀ ਕਰਦਾ ਤੂੰ? ਉਹ ਅਸੀਂ ਬੈਠਕ 'ਚ ਲਿਖਾਇਆ ਹੋਇਆ। ਇਹ ਉੱਡਣ ਵਾਲਾ ਨਹੀਂ? ਡੜਾ ਕਿੱਥੋਂ ਇਸ ਦੌੜ ਕੇ ਆਇਆ? ਤੁਸੀਂ ਉਹਦੀ ਫੈਮਿਲੀ ਤਲਿਸਮਾਤੀ ਜੀ ਫੈਮਿਲੀ ਸਮਝੀ ਆ। ਉਹਦੀ ਫੈਮਿਲੀ ਕਿਤੇ ਸਾਹਮਣੇ ਜਾਦੂ ਕਰਦੀ ਨਹੀਂ ਇਹਦੇ ਕੋਲ ਉੱਡਣ ਵਾਲਾ ਹੀ ਸੀ। ਨਹੀਂ ਉਹ ਚਟਾਈ ਹੁੰਦੀ ਹੈ, ਉਹ ਚਟਾਈ ਉੱਡਣ ਵਾਲੀ ਨਾ ਚਟਾਈ ਹੈ। ਕਿਹਦੇ ਕੋਲੋਂ? ਇਹਦਾ ਕਲੀਨ ਉੱਡਣ ਵਾਲਾ ਸੀ ਉਸਤਾਦ ਜੀ, ਉਹ ਕਲੀਨ ਥੱਲੇ ਵਿਛਾ। ਮੈਂ ਕਿਹਾ ਕੀ ਗੱਲ ਉੱਡਣ ਡਿਆ? ਕਹਿੰਦਾ ਯਾਰ ਇਹਦੇ ਰਾਤੀ ਕੋ ਪਰ ਕੱਟ ਗਿਆ। ਭਾਈ ਜਿੰਨ ਏਡਾ ਪੁਰਾਣਾ ਹੁਣ ਇਹਦੇ ਕੋਲ ਹੋ ਗਿਆ ਚਿਰਾਗ ਦੇ ਅੰਦਰ, ਉਹਨੇ ਵਿਚਾਰੇ ਨੇ ਘਰ ਹੀ ਬੈਠ ਕੇ ਛੋਟੀ ਜਿਹੀ ਦੁਕਾਨ ਪਾਈ ਹੈ, ਬਿਸਕੁਟਾਂ ਦੇ ਪੈਕਟ ਰੱਖੇ, ਨਿਆਣੇ ਦੇ ਪਾਪੜ ਰੱਖੇ, ਬਾਹਰ ਵੀ ਝੂਲਾ ਲਾਇਆ 5 ਰੁਪਏ ਉਹ ਜਿਹੜਾ ਜਿੰਨ ਦੇ ਦਾਦੇ ਨਾਲ ਲੜਿਆ ਸੀ। ਭਾਵੇਂ ਝੂਠ ਨਾ ਬੋਲ। ਅੱਛਾ ਜਿੰਨ ਬੁੱਢਾ ਹੋ ਗਿਆ ਇਸ ਟਾਈਮ ਹੁਣ ਨਾ। ਬਸ ਹੋ ਇਹਨੇ ਗਈ। ਚਿਰਾਗ ਰਗੜਿਆ, ਉਹ ਜਿੰਨ ਇੰਨਾ ਪੁਰਾਣਾ ਵਾ, ਪਹਿਲੇ ਚਿਰਾਗ 'ਚ ਸੋਟੀ ਬਾਹਰ ਆਈ ਹੈ, ਫਿਰ ਉਹਦੀ ਵਿਚਾਰੀ ਦੀ ਪੱਗ ਬਾਹਰ ਆਈ ਹੈ, ਫਿਰ ਉਹਦੀ ਦਾੜੀ ਬਾਹਰ ਆਈ, ਫਿਰ ਉਹਦਾ ਖੁਸਾ ਬਾਹਰ ਆਇਆ, ਫਿਰ ਹਾਂ ਦੱਸ ਕੀ ਗੱਲ ਆ, ਮੈਨੂੰ ਬੁਲਾਉਂਦੇ ਆ। ਐਡਾ ਬੁੱਢਾ ਹੋ ਗਿਆ ਜਿੰਨ, ਇਹਨੇ ਚਿਰਾਗ ਰਗੜਿਆ ਤੇ ਬਾਹਰ ਆ ਕਹਿੰਦਾ ਕਿਆ ਹੁਕਮ ਹੈ ਮੇਰੇ ਆਕਾ। ਅੱਛਾ ਇੱਕ ਜਿੰਨ ਖੁਸਰਾ ਵੀ ਆ, ਉਹ ਰਗੜਿਆਂ ਤੇ ਨਹੀਂ ਹਾਜ਼ਰ ਹੁੰਦਾ, ਗਾਣਾ ਲਾਉਂਦਾ ਨੂੰ ਜਿਹੜਾ ਫਿਰ ਜਿੰਨ ਬਾਹਰ ਹੁੰਦਾ ਏਦਾਂ ਕਰਦਾ। ਇਹਨੇ ਚਿਰਾਗ ਰਗੜਿਆ, ਐਡਾ ਬੁੱਢਾ ਚਿਰਾਗ ਦੇ ਵਿੱਚ ਜਿੰਨ। ਉਹ ਕਹਿਣ ਡਿਆ ਪਰਾਂ ਹੋ ਮੈਨੂੰ ਬਾਤ ਲੱਗਣ ਦਿਓ। ਇੰਨਾ ਪੁਰਾਣਾ ਜਿੰਨ ਰੱਖਿਆ ਕਸਮੇ, ਐਡਾ ਬੁੱਢਾ ਜਿੰਨ ਰੱਖਿਆ। ਇੰਨਾ ਪੁਰਾਣਾ ਜਿੰਨ ਰੱਖਿਆ। ਅੱਛਾ ਇਹਨੇ ਚਿਰਾਗ ਡਿਊਟੀ 'ਚ ਰੱਖਿਆ ਵਾ, ਜਿੱਥੇ ਬਾਬਿਆਂ ਦੀ ਜਗ੍ਹਾ ਨਹੀਂ ਹੁੰਦੀ। ਇਹਨੇ ਚਿਰਾਗ ਰਗੜਿਆ, ਇੱਕ ਜਿੰਨ ਹਾਜ਼ਰ ਹੋ, ਜਿੰਨ ਖੱਡਾ ਉਹਨਾਂ ਕਿਉਂ ਹੋ ਕੋਈ ਮੇਰੇ ਆਕਾ ਦੱਸ ਮੈਂ ਤੇਰਾ ਤਾਂ ਨਹੀਂ ਵੀ ਫੈਸਲ ਪਹਿਲੇ ਉਹ ਕਹਿੰਦਾ ਰਿਹਾ ਕਿਆ ਹੁਕਮ ਹੈ ਮੇਰੇ ਆਕਾ ਜਿੰਨ, ਫਿਰ ਫ੍ਰੀ ਹੋ ਗਿਆ, ਫਿਰ ਫੈਸਲ ਨੇ ਚਿਰਾਗ ਰੱਖਣਾ ਬਣਾ ਕੀ ਆ। ਇੱਕ ਦਿਨ ਰਾਤ ਦੇ 2 ਵਜੇ ਜਿਹਨੇ ਚਿਰਾਗ ਰਗੜਿਆ, ਜਿੰਨ ਬਾਹਰ ਆ ਕਹਿੰਦਾ ਯਾਰ ਸਿਆਣਾ ਬੈਣਾ ਤੂੰ ਬੰਦਾ, ਜਾਹਲ ਆਦਮੀ, 2 ਵਜੇ ਆ ਤੂੰ ਕੀ ਕਰਾਉਣਾ ਇਸ ਟਾਈਮ ਮੇਰੇ ਕੋਲ, ਦਿਮਾਗ ਖਰਾਬ। ਜਿੰਨ ਨੂੰ ਤਾਂ ਗੁੱਸਾ ਹੀ ਬੜਾ ਸੀ,
ਅਰੇ ਇੱਕ ਦਿਨ ਚਿਰਾਗ ਰੜਿਆ ਕੋ ਜਿੰਨੇ ਨੇ ਪਾਣੀ ਚ ਡੱਬਾ ਪਾਤੇ ਇੱਥੇ ਅੱਛਾ ਜੇ ਉਹਨੂੰ ਪਤਾ ਸੀ ਉਹਨੇ ਚਰਾ ਰਗੜਨ ਉਹਨਾਂ ਪਿੱਛੇ ਪਾਣੀ ਲੈ ਕੇ ਖਲੋਤਾ ਉਹਨੇ ਦੇਖਿਆ ਫੈਸਲਾ ਆਣਾ ਤੇਰਾ ਰੋਜ਼ ਦੇਖ ਅੱਛਾ ਹੁਣ ਅੱਗੇ ਕਹਿੰਦਾ ਹੁੰਦਾ ਸੀ ਨਾ ਕਿਆ ਹੁਕਮ ਮੇਰੇ ਆਕਾ, ਤੇ ਫਿਰ ਫ੍ਰੀ ਹੋ ਗਿਆ, ਕਹਿੰਦਾ ਕੋਈ ਹੁਕਮ ਤੇ ਨਹੀਂ ਆਕਾ। ਨਹੀਂ ਬਦਤਮੀਜ਼ ਹੋ ਗਿਆ ਇਹਨੇ ਚਿਰਾਗ ਰਗੜੇ। ਉਹਨੇ ਕਿਹਾ ਕੀ ਤਕਲੀਫ ਕੀ ਹੈ ਤੈਨੂੰ ਕਿਹੜੀ ਚੀਜ਼ ਨਹੀਂ ਟਿਕਣ ਦਿੰਦੀ? ਤੇਰਾ ਦਾਦਾ ਜਿੰਨ ਕੀ ਦੇ ਗਿਆ ਤੈਨੂੰ, ਤੂੰ ਸਾਲਿਆ ਸਾਨੂੰ ਇਹੀ ਸਮਝ ਲਿਆ ਵੀ ਏਡਾ ਬੁੱਢਾ ਜਿੰਨ ਹੋ ਗਿਆ ਉਸਤਾਦ ਜੀ। ਆਹੋ ਇਹ ਐਸ ਗੁਰਦਾਸ ਜੀ ਜਿੰਨ ਜਿਹੜੇ ਨੇ ਨਾ ਉਹਨੇ ਜ਼ੁਬਾਨ ਕੀਤੀ ਸੀ ਦਾਦੇ ਪੜਦਾਦੇ ਨਾਲ, ਉਹ ਅੱਜ ਤੱਕ ਕਾਇਮ ਹੈ। ਸਾਡੇ ਕੋਲ ਜਿਹੜਾ ਕਾਰਪੇਟ ਹੈ ਅਕਸਰ ਅਸੀਂ ਸ਼ਹਿਰੋਂ ਬਾਹਰ ਜਾਣਾ ਹੋਵੇ ਉੱਥੇ ਹੀ ਬਹਿ ਕੇ ਜਾਂਦੇ ਹਾਂ। ਮੈਂ ਲੈ ਕੇ ਆਉਂਗਾ ਕਿਸੇ ਦਿਨ ਇੱਥੇ। ਅੱਛਾ ਆ ਦੇਖ ਲਓ ਇਹਨੇ ਮੋਟਰਸਾਈਕਲ ਦਾ ਕੰਮ ਨਹੀਂ ਕਰਾਇਆ ਤੇ ਕਾਰਪੇਟ ਦੇਖ ਲਓ ਕਾਰਪੇਟ। ਬੇਟਾ ਤੂੰ ਕਾਰਪੇਟਰ ਨੂੰ ਛੱਡ, ਤੇਰੇ ਮੋਟਰਸਾਈਕਲ ਦਾ ਕਾਰਪੇਟਰ ਪੈਣ ਵਾਲਾ ਉਹ ਪਹਿਲੇ ਪਵਾ। ਇਹ ਮੋਟਰਸਾਈਕਲ ਜ਼ਿਆਦਾ ਹੋਵੇ ਨਾ ਪਿੱਛੋਂ ਅਗਲੇ ਮੋਟਰਸਾਈਕਲ ਆ ਕੇ ਕੁੱਟਦੇ ਯਾਰ ਸਾਰੇ ਛਿੱਟੇ ਪੈਣ ਦੇ ਚਿਕੜ ਮੈਟ ਤੇ ਲਵਾਈ ਆ। ਇਹ ਕਾਰਪੇਟ ਸਿਰਫ ਬਸੰਤ ਦੀ ਬਸੰਤ ਕੱਢਦਾ ਜੀ, ਉੱਤੇ ਗੁੱਡਾ ਗੱਡੇ ਲੁੱਟ ਕੇ ਫੇਰ ਉੱਥੇ ਲਾ ਦਿੰਦਾ। ਇਹਦੀ ਮੋਟਰਸਾਈਕਲ ਦੇ ਪਿਛਲੇ ਮਰਗਾਰ 'ਚ ਏਡਾ ਸਰਾਖ ਹੋਇਆ ਕਿ ਬੰਦਾ ਕਹਿੰਦਾ ਇਹ ਆਂਡੇ ਦਿੰਦੀ ਆ, ਏਡਾ ਸਰਾਖ ਆਹੋ ਤੇ ਵਿਆਹ ਸ਼ਾਦੀ ਤੇ ਜਾਣਾ ਹੋਵੇ ਤੇ ਹੱਥ ਵਾਲੀ ਰੇੜੀ ਤੇ ਜਾਂਦੇ ਕਾਰਪੇਟ। ਨਹੀਂ ਕਾਰਪੇਟ ਤੇ ਫਿਰਦਾ ਉੱਤੇ, ਵਾਪਸੀ ਆ ਕੇ ਫਿਰ ਸਹੇਲ ਨੂੰ ਕਹਿੰਦਾ ਕਾਰਪੇਟ ਲਾ ਦੇ ਛੋਟੇ ਸਟੈਂਡ ਤੇ। ਮੋਟਰਸਾਈਕਲ ਵਾਲੀ ਦੁਕਾਨ ਤੇ ਫਿਰਨ ਡਿਆ, ਕਹਿੰਦਾ ਕਾਰਪੇਟਰ ਦਾ ਤੇਲ ਚੇਂਜ ਕਰਾਉਣਾ। ਉਹ ਕਾਰਪੇਟਰ ਨਹੀਂ ਕਾਰਪੇਟਰ। ਲਫ਼ਜ਼ ਹੀ ਨਹੀਂ ਕਹਿਣਾ ਹੁੰਦਾ। ਨਹੀਂ ਫ੍ਰੀ ਦਾ ਜੌਲ ਫੋਲ ਹੋਇਆ, ਕੋਈ ਗੱਲ ਨਹੀਂ, ਫ੍ਰੀ ਦਾ ਜੌਲ ਫੋਲ ਹੈ ਐਦਾਂ ਹੀ ਹੁੰਦਾ। ਤੇਰਾ ਤੇ ਅੱਲਾ ਮਾਫੀ। ਉਸਤਾਦ ਜੀ ਨੇ ਮੋਟਰਸਾਈਕਲ ਦੇਖਣੀ ਆ, ਆਡੀਓ ਦਿਖਾਣੀ ਐ ਲੱਗਦਾ ਅੱਗ ਚੋਂ ਲੰਗੀ ਆ, ਯਕੀਨ ਮੰਨੋ। ਕਿਹਦੀ? ਇਹਦੀ ਭਾਈ ਫੈਸਲ ਦੀ। ਅੱਛਾ ਜੀ। ਹਾਂਜੀ ਭਾਜੀ ਇਹਦੀ ਏਡੀ ਖਸਤਾ ਮੋਟਰਸਾਈਕਲ ਹੋਈ ਨਾ, ਕੋਈ ਐਂ ਕਰੇ ਨਾ ਵੈਰੀ ਗੁੱਡ ਤੇ ਲੱਗੇ ਉਹਦੀ ਲਾਈਟ ਡਿੱਗ ਪਵੇ। ਇਹਨੇ ਸਾਈਡ ਵਾਲੇ ਟਾਪੇ 'ਚ ਬੋਰਾ ਰੱਖਿਆ ਵਾ, ਪਿੱਛੋਂ ਆਵਾਜ਼ ਆਉਂਦੀ ਹੁੰਦੀ ਜਾਂਦਾ ਨਾ, ਉਹ ਭਾਈ ਛਾਲਾ ਚੁੱਕ ਲਾ ਓਏ। ਏਡੀ ਖਸਤਾ ਮੋਟਰਸਾਈਕਲ ਹੋਈ ਕਿ ਕਿੱਕ ਨਹੀਂ ਮਾਰਦਾ। ਕਿਸੇ ਨੂੰ ਕਹੋਗੇ ਯਾਰ ਧੱਕਾ ਲਾ ਕੇ ਸਟਾਰਟ ਕਰਾ ਦੇ, ਕਿਉਂਕਿ ਕਿਤੇ ਨੇ ਕਿੱਕ ਮਾਰੀ, ਕਿੱਕ ਉੱਥੇ ਹੀ ਆਪ ਅਗਲੇ ਚੌਂਕ 'ਚ। ਯਾਰ ਤੇਰੀ BMW ਬਹੁਤ ਅੱਛੀ। ਮਾਸ਼ਾਅੱਲਾ ਫੈਸਲ ਭਾਈ ਯਾਰ ਵੈਰੀ ਗੁੱਡ ਯਾਰ। ਅੱਛਾ ਜਿੰਨ ਚਿਰਾਗ ਰਗੜਿਆ ਤੇ ਜਿੰਨ ਨਾਰਾਜ਼ ਆ। ਚਿਰਾਗ ਰਗੜਿਆ ਤੇ ਜਿੰਨ ਸਿਰਫ ਬਾਹਰ ਆ ਕੇ ਤੇ ਦੇਖ ਕਹਿ ਰਿਹਾ ਬਸ ਦਾਲ ਤੇ ਲਿਆ ਦੇ ਥੋੜੀ ਜੀ। ਚਿਰਾਗ ਬੰਦ ਕੁੰਡੀ। ਅੱਛਾ ਮੋਟਰਸਾਈਕਲ ਤੇ ਜਾ ਰਿਹਾ ਤੇ ਥੱਕ ਗਿਆ ਤੇ ਚਿਰਾਗ ਰਗੜ ਕੇ ਕਹਿੰਦਾ ਯਾਰ ਮੈਂ ਪਿੱਛੇ ਪੈਣਾ, ਤੂੰ ਚਲਾ ਥੋੜੀ। ਇਹਨੇ ਚਿਰਾਗ ਰਗੜਿਆ, ਹੁਣ ਜਿੰਨੇ ਤੋਂ ਖਿਜਿਆ ਵਾ ਉਹ ਆਪ ਹੀ ਆਵਾਜ਼ ਬਦਲ ਕੇ ਇਹਨੂੰ ਕਹਿ ਰਿਹਾ ਵੀ ਜਿੰਨੇ ਹੈ ਹੀ ਨਹੀਂ ਘਰ। ਆ ਨਹੀਂ ਇਹਨੇ ਏਡ ਪਰ 5-6 ਕੰਮ ਕਹਿਤੇ ਜਿਨ੍ਹਾਂ ਨੂੰ ਚਿਰਾਗ ਰਗੜ ਗਏ, ਜਿਨ੍ਹਾਂ ਨੇ ਬਾਹਰ ਹੱਥ ਪਾ ਕੇ ਚਿਰਾਗ ਤੇ ਲਿਖਤਾ मकान किराए के लिए खाली है, चिराग किराए के लिए खाली। फैसले 2 दिन चिराग नहीं ना रगड़िया ते अंदरों जिन्ने ने चिराग खड़काता ठक ठक ठक, कहने चिराग खोलिया कहंदा की है, जिन्ने ने ਉਂਗਲ ਫੜ ਲਈ ਕਹਿੰਦਾ ਮੈਨੂੰ ਜ਼ਰਾ ਘੁੱਟੀ ਮਾੜਾ ਜਿਹਾ। ਚਿਰਾਗ ਤੇ ਛੱਡ ਗਿਆ ਜਿੰਨ ਬੜੀ ਦੇਰ ਦਾ, ਹੁਣ ਉਸ ਚਿਰਾਗ ਦੇ ਵਿੱਚ ਨਲਕੀਆਂ ਤੇ ਬਟਨ ਰੱਖ ਇਹ ਗੱਲ ਹੀ ਛੱਡ ਦੋ। ਹੁਣ ਆਏ ਉਮਰੋ ਯਾਰ ਤੁਹਾਡਾ ਕੀ ਲੱਗਦਾ ਸੀ? ਉਸਤਾਦ ਜੀ ਨਹੀਂ, ਸਿਰਫ ਉਹਦੀ ਜ਼ੰਬੀਰ ਸਾਡੇ ਕੋਲ ਪਈ ਹੈ। ਉਮਰੋ ਯਾਰ ਦੀ ਉਹ ਜਿਹੜੀ ਉਹਦੀ ਜਿਸ ਚੋਂ ਸਭ ਕੁਝ ਕੱਢੀ ਜਾਂਦਾ, ਉਹਦੇ ਨਾਲ ਕੋਈ ਤਲਕ ਨਹੀਂ ਦਾਦਾ ਜੀ ਦਾ ਮਿਲਿਆ? ਬੋਲ ਚੱਲ ਬੰਦ ਸੀ ਸਾਡੇ ਉਹਦੇ ਲੱਗਦਾ। ਟਾਰਜ਼ਨ ਕੀ ਨਾਨਕਿਆਂ ਚੋਂ ਸੀ ਦਾਦਕਿਆਂ ਚੋਂ? ਟਾਰਜ਼ਨ ਸਾਜੀ ਮੈਨੂੰ ਵੀ ਕਹਿੰਦੇ ਹੈਗੇ ਨੇ ਟਾਰਜ਼ਨ। ਉਸ ਤੋਂ ਬਾਅਦ ਅੱਬੂ ਨੂੰ ਵੀ ਅਕਸਰ ਕਹਿੰਦੇ ਹੁੰਦੇ ਸੀ ਟਾਰਜ਼ਨ। ਮਿਰਜ਼ਾ ਸਾਹਿਬ, ਮਿਰਜ਼ਾ ਟਾਰਜ਼ਨ। ਨਹੀਂ ਇਹਨੂੰ ਵੀ ਟਾਰਜ਼ਨ ਕਹਿੰਦੇ ਰਹੇ ਉਸਤਾਦ ਜੀ। ਇੱਕ ਗਲੀ 'ਚ ਕੱਛਾ ਪਾ ਕੇ ਫਿਰ ਰਹੇ ਸੀ, ਇੱਕ ਬੰਦਾ ਕਹਿੰਦਾ ਟਾਰਜ਼ਨ ਆ ਪਿੱਛੋਂ ਸਲਾਈ ਦੁੱਧ ਪਿੱਛੋਂ ਸਲਾਈ ਉਧਰੀ ਭਾਈ ਟਾਰਜ਼ਨ ਜਿਹੜਾ ਉਹ ਇਹਨੇ ਸਿਖਾਇਆ ਵਾ। ਅੱਛਾ ਆ ਵੀ ਇਹਨੇ ਸਿਖਾਇਆ। ਉਹ ਟਾਰਜ਼ਨ ਨਹੀਂ ਸੀ ਯਾਰ, ਉਹ ਤੇ ਹੋਰ ਹੀ ਕੋਈ ਉਹ ਕੀ ਸੀਗਾ? ਉਹ ਟਾਰਜ਼ਨ ਦਰਖਤ ਟੱਪਦਾ ਨਾ, ਇੱਕ ਸੱਤਾ ਟੱਪਦਾ ਲੋਕਾਂ ਦੇ। ਉਸਤਾਦ ਜੀ ਇਹਨੇ ਨਾ ਜਿੰਨ ਨੂੰ ਲੁੱਟਿਆ ਬਹੁਤ, ਜਿੰਨ ਨੂੰ ਤੰਗ ਬਹੁਤ ਕੀਤਾ। ਜਿੰਨੇ ਦੇ 2-3 ਕੰਮ ਨਹੀਂ ਕੀਤੇ, ਉਹਦੇ ਕੇਬਲ ਦੀ ਤਾਰ ਕੱਢਤੀ। ਅੱਛਾ ਸਪਾਈਡਰਮੈਨ ਦੀ ਵਰਦੀ ਪਾ ਕੇ ਨਾ ਗਲੀ 'ਚ ਪੈਦਲ ਫਿਰ ਰਿਹਾ, ਇੱਕ ਬੰਦਾ ਕਹਿੰਦਾ ਤੂੰ ਉੱਡ ਨਹੀਂ ਰਿਹਾ, ਕਹਿੰਦਾ ਲਾ ਉਹ ਤੇ ਫਿਲਮਾਂ 'ਚ ਹੁੰਦਾ ਵਾ। ਮੈਂ ਤੇ ਬੈਠੀ। ਅੱਛਾ ਗੱਲਾਂ ਸੁਣਾ ਰਿਹਾ ਵੀ ਮੇਰੇ ਕੋਲ ਉੱਡਣ ਵਾਲਾ ਕਲੀਨ ਆ ਤੇ ਫਲਾਨਾ ਤੇ ਫਲਾਨਾ, ਤੇ ਹਾਲਤ ਏਡੀ ਮਾੜੀ ਹੋਈ ਵੀ ਇਹਨੇ ਚਿਰਾਗ ਜਿਹੜਾ ਜਿੰਨ ਬਾਹਰ ਆਇਆ, ਕਹਿੰਦਾ ਕਿਆ ਹੁਕਮ ਹੈ ਮੇਰੇ ਆਕਾ? ਕਹਿੰਦਾ ਮੈਂ ਸੌਣ ਲੱਗਾ ਮੱਛਰ ਮਾਰੀ ਜੀ। ਪੱਖਾ ਵੀ ਹੈ ਸਾਰੀ ਰਾਤ ਜਿੰਨ ਮੱਛਰ ਮਾਰ ਇਹਨੇ ਰਿਹਾ। ਜਿੰਨ ਨੂੰ ਸਾਈ ਲੁੱਟਿਆ ਹੀ ਬਹੁਤ ਉਸਤਾਦ। ਬਹੁਤ ਇਹਨੇ ਭੋਟਿਆ ਹੀ ਬਹੁਤ ਤੁਹਾਨੂੰ। ਉਸਤਾਦ ਜੀ ਇਹਦੇ ਘਰ ਬਿੱਲ ਆ ਤੇ ਬਿੱਲ ਬਹੁਤ ਆ ਗਿਆ। ਪੂਣੀ ਜੀ ਬਣਾ ਕੇ ਚਿਰਾਗ 'ਚ ਧੁੰਦ ਰਿਹਾ ਵੀ ਆਪੇ ਜਿੰਨ ਲਾ ਦੂਗਾ। ਪੂਣੀ ਜੀ ਬਣਾ ਕੇ ਚਿਰਾਗ 'ਚ ਜਰਾਬ 'ਚ ਦੇ ਰਿਹਾ। ਹਾਂ ਇੱਕ ਦਿਨ ਚਿਰਾਗ ਰਗੜਿਆ ਤੇ ਜਿੰਨ ਕਹਿੰਦਾ ਕਿਆ ਹੁਕਮ ਹੈ ਮੇਰੇ ਆਕਾ? ਉਹਨੂੰ ਕਹਿੰਦਾ ਨਾਲ ਦੀ ਗਲੀ 'ਚ ਬਰਾਤ ਆ ਰਹੀ ਆ,
ਇੱਕ ਵੀ ਠੀਪਾ ਕਿਸੇ ਹੋਰ ਕੋਲ ਨਹੀਂ ਜਾਣਾ ਚਾਹੀਦਾ। ਸਾਰੇ ਲਿਆ ਕੇ ਮੈਨੂੰ ਘਰ ਦੇ ਨੇ ਲੁੱਟ ਕੇ, ਤੇ ਜਿੰਨ ਵਿਚਾਰਾ ਬਜ਼ੁਰਗ ਉੱਥੇ ਜੱਜ ਲੁੱਟ ਰਿਹਾ। ਅੱਛਾ ਜੇ ਠੀਪੇ ਇਕੱਠੇ ਕਰ ਰਹੇ ਹੋ ਤੇ ਆਪ ਉੱਡਣ ਵਾਲੇ ਕਾਰਪੇਟ ਤੇ ਫਿਰ ਰਹੇ ਜਿਹੜੇ ਆ ਕਰਕੇ ਥੱਦੀ ਮਾਰ ਉੱਤੇ ਫੜੀ ਜਾਂਦੇ ਆ। ਅੱਛਾ ਆਪਣੇ ਕਾਰਪੇਟ ਤੇ ਜਾ ਰਿਹਾ, ਉਹਦਾ ਕਿਤੇ ਪਲੱਗ ਸ਼ਾਰਟ ਹੋਇਆ ਤੇ ਉੱਤੋਂ ਥੱਲੇ ਕਾਰਪੇਟ ਸਮੇਤ ਝਾਲ ਨਹਿਰ 'ਚ ਵੱਜਾ ਆ ਗਿਆ। ਨਹੀਂ ਕਾਰਪੇਟ 4 ਬੰਦੇ ਲਾ ਕੇ ਕਾਰਪੇਟ ਖਿੱਚ ਕਾਰਪੇਟ ਤੇ ਉੱਡਿਆ ਜਾ ਰਿਹਾ, ਯਕਦਮ ਤੇਜ਼ ਹੋ ਗਿਆ। ਮੈਂ ਕੀ ਹੋਇਆ, ਇੱਕਦਮ ਕਲਚ ਛੱਡਿਆ ਗਿਆ। ਯਾਰ ਹੈ ਸਾਰੀਆਂ ਯਾਰ ਖਿਆਲੀ ਗੱਲਾਂ ਵਾ। ਤੇ ਤੂੰ ਤਾਂ ਪੱਕੇ ਪੈਂਦੇ ਦੱਸਣ ਤੇ ਤੂੰ ਦਾਦੇ ਪੜਦਾਦੇ ਨੂੰ ਲੜਾਤਾ ਜਿੰਨਾ। ਉਹ ਇਹ ਹਕੀਕਤ ਗੱਲਾਂ ਨੇ ਉਸਤਾਦ ਜੀ, ਇਹ ਹਕੀਕਤ ਗੱਲਾਂ ਨੇ। ਉਸਤਾਦ ਜੀ ਇਹਨੂੰ- ਉਧਰ ਅਗਰ ਮੇਰੇ ਕੋ ਅੱਜ ਉਹ ਚਿਰਾਗ ਹੁੰਦਾ ਨਾ ਉਸਤਾਦ ਜੀ, ਮੈਂ ਸਿਸਟਮ ਸਾਰਾ ਹੀ ਠੀਕ ਕਰ ਦੇਣਾ ਸੀ। ਕੀ ਮਤਲਬ ਜਿੰਨ ਸੀ ਕਿ ਉਹ ਅੱਲਾ ਮਾਫੀ ਦੇਵੇ, ਕੀ ਸੀ ਉਹ ਸਾਰਾ ਹੀ ਠੀਕ ਹੈ ਵੀ ਜੋ ਕਈ ਜਨਾਂ ਨੇ ਕਰੀ ਜਾਣਾ ਸੀ ਉਹ? ਹਾਂਜੀ ਉਸਤਾਦ ਜੀ, ਕਿਉਂ? ਮੈਂ ਸਭ ਤੋਂ ਪਹਿਲੇ ਜਿੰਨ ਕੋ ਸੜਕਾਂ ਬਣਵਾਉਣੀਆਂ ਸੀਗੀਆਂ। ਨਾ ਨਿਜ਼ਾਮ ਜਿਹੜਾ ਬੰਦਾ ਕਰਪਸ਼ਨ ਕਰਦਾ ਸੀ, ਮੈਂ ਜਿੰਨ ਨੂੰ ਕਹਿਣਾ ਸੀ ਇਹਨੂੰ ਸਿੱਧਿਆਂ ਕਰ। ਤੇ ਜੇ ਉਹਦੇ ਨਾਲੋਂ ਵੱਡਾ ਜਿੰਨ ਕਿਸੇ ਕੋਲ ਹੁੰਦਾ ਤੇ ਫਿਰ ਕਿਸੇ ਕੋ ਨਹੀਂ ਹੋਣਾ ਸੀ, ਉਹ ਵੱਡਾ ਸੀਗਾ ਸਾਡਾ। ਅੱਛਾ ਤੇਰੇ ਵਾਲਾ। ਹਾਂਜੀ ਉਸਤਾਦ ਜੀ ਉਹ ਕਿੰਨਾ ਕੁ ਵੱਡਾ ਹੋਆ ਜਿਹਨੂੰ ਆਮ ਦਾਦੇ ਨੇ ਉਂਗਲਾਂ ਮਰੋੜਤੀਆਂ ਉਹਦੀਆਂ? ਕਿੰਨਾ ਕੁ ਵੱਡਾ ਉਹ ਜਿਹਨੂੰ ਦਾਦੇ ਦੀਆਂ ਉਂਗਲਾਂ ਨਹੀਂ ਛਡਾਈਆਂ ਗਈਆਂ, ਸੜਕਾਂ ਕੀ ਬਣਾਉਣੀਆਂ? ਰੋੜੇ ਕੀ ਚਟਨੀ ਕਰਕੇ ਜਿਹੜਾ ਹੱਥ 'ਚ ਹੱਥ ਪਾ ਕੇ ਕਹਿਣ ਲੱਗ ਪਿਆ ਸੀ ਮੇਰੀ ਇੱਜ਼ਤ ਨਹੀਂ ਰਹਿਣੀ, ਮੈਨੂੰ ਮਾਫੀ ਦੇ ਦਿਓ, ਉਹਦੇ ਕੋਲ ਵਿਆਹ ਕਰਾਉਣਾ। ਮੈਂ ਜਿੰਨ ਦੇ ਓਏ ਉਹ ਕੋ ਫਿੱਕਾ ਮਾਠਾ ਜਾਂ ਜਿੰਨ ਸੀ? ਉਹ ਨਹੀਂ ਮਾਠਾ ਜਿਹਾ ਜਿੰਨ ਹੁੰਦਾ ਉਸਤਾਦ ਜੀ, ਉਹ ਕੋਈ ਕੋਈ ਜਿੰਨ ਜਿੰਨ ਨਹੀਂ ਹੁੰਦਾ। ਮੈਂ ਉਹਨੂੰ ਕਹਿਣਾ ਸੀਗਾ ਕਿ ਸਭ ਤੋਂ ਪਹਿਲੇ ਨੰਬਰ ਤੇ ਨਿਜ਼ਾਮ ਠੀਕ ਕਰ, ਪੈਟਰੋਲ ਦਾ ਰੇਟ ਘੱਟ ਕਰਾ। ਉਹਨੇ ਕਿੱਦਾਂ ਜਿੰਨ ਨੇ ਘੱਟ ਕਰਾਉਣਾ ਸੀ? ਉਹ ਆਪ ਹੀ ਦਿਮਾਗ 'ਚ ਪਾ ਦਿੰਦਾ ਉਸਤਾਦ ਜੀ। ਯਾਰ ਫਿਰ ਉਸ ਤੋਂ ਬਾਅਦ ਉਹਨੂੰ ਮੈਂ ਕਹਿਣਾ ਸੀ ਅਸੈਂਬਲੀ ਦੇ ਵਿੱਚ ਜਾ ਕੇ ਆਟਾ, ਚੀਨੀ, ਘਿਓ, ਦਾਲਾਂ ਇਹ ਸਸਤੀਆਂ ਕਰਾ। ਅਸੈਂਬਲੀ ਦਾ ਅੰਦਰ ਕੀ ਸੰਭਲੀ ਦੇ ਅੰਦਰ ਜਾ ਕੇ ਗੱਲਾਂ ਸੰਭਲੀ ਗਾ ਨਾ ਅੱਜ ਜਿੰਨ ਨੇ। ਗੱਲਾਂ ਸੰਭਲੀ। ਅੱਛਾ ਫਿਰ ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਉਸਤਾਦ ਜੀ ਮੈਂ ਕਹਿਣਾ ਸੀਗਾ ਕਿ ਇਹ ਜਹੇਜ਼ ਨਹੀਂ ਲੈਣ ਦੇਣਾ ਸੀ ਕਰਨਾ, ਤੇ ਜਹੇਜ਼ ਦੀ ਲਾਹਨਤ ਨੂੰ ਖਤਮ ਕਰ ਦੇ। ਲੇਕਿਨ ਆਪਣੇ ਅੱਛਾ ਤੇਰੀ ਬੁੱਢੀ ਜੇਦ ਲੈ ਕੇ ਆਈ ਸੀ ਉਸਤਾਦ ਜੀ ਨਹੀਂ ਹੈ? ਨਹੀਂ ਤੇ ਜੇ ਲਿਆਈ ਹੋਵੇ ਕੋਈ ਚੀਜ਼ ਉਸਤਾਦ ਜੀ ਸੋਚਿਓ ਵੀ ਨਾ ਕਦੇ। ਨਹੀਂ ਲੈ ਕੇ ਆਈ? ਨਹੀਂ ਇਸ ਗੱਲੋਂ ਤੇ ਬੁਲਾਉਂਦਾ ਨਹੀਂ ਉਹਨੂੰ। ਯਾਰ ਮੈਂ ਮੇਰੀ ਗੱਲ ਸੁਣ ਲੈ। ਅੱਛਾ ਇਹੋ ਜਿਹੇ ਬਗੈਰਤ ਜਿਹੜੇ ਜਵਾਈ ਹੁੰਦੇ ਨਾ, ਡਾਇਰੈਕਟ ਨਹੀਂ ਮੰਗਦੇ, ਅਗਲੇ ਨੂੰ ਹਿਸਾਬ ਕਿਤਾਬ ਵੀ ਇਦਾਂ ਦਾ ਕੋਲ ਬੈ ਕੇ ਨਾ ਸਹੁਰੇ ਦੇ ਐਵੇਂ ਕਹੀ ਜਾਣਾ, ਹੋਰ ਜੀ ਅੱਬਾ ਜੀ? ਉਹਨੇ ਕਹਿੰਦੇ ਪੁੱਤਰ ਠੀਕ ਆ ਆਰਾਮ ਨੀਂਦ ਆ ਜਾਂਦੀ ਰਾਤ ਨੂੰ। ਉਹਨੇ ਕਹਾ ਹਾਂ ਸ਼ੁਕਰ ਆ ਦੁਆ, ਸ਼ੁਕਰ ਆ ਕਿਸਮਤ ਵਾਲੇ ਤੁਹਾਨੂੰ ਨੀਂਦ ਆ ਜਾਂਦੀ। ਤੇ ਸਾਰੀ ਰਾਤ ਪੱਖਾ ਹੀ ਨਹੀਂ ਸਾਡੇ ਹੈਗਾ, ਮੈਂ ਸੋਚ ਰਿਹਾ ਹੁਣ ਪੱਖਾ ਕੋਈ ਆਵੇ ਕਿਤੋਂ, ਉਹਨੇ ਹਿਸਾਬ ਲੈਣਾ। ਉਹ ਧੀ ਵੀ ਤੁਹਾਡੀ ਉੱਦਾਂ ਹੀ ਗਰਮੀ 'ਚ ਪਈ ਰਹਿੰਦੀ, ਬੱਚੇ ਵੀ ਉੱਦਾਂ ਹੀ। ਕੱਲ ਸਾਹਮਣੇ ਵਿਆਹ ਹੋਇਆ, ਕੁੜੀ ਨੇ ਇੰਨਾ ਜੇਸ ਕੁੜੀ ਲੈ ਕੇ ਆਈ, ਏਸੀ ਲੈ ਕੇ ਆਈ, ਪੱਖਾ। ਹੋਰ ਤੁਸੀਂ ਸੁਣਾਓ, ਇਹ ਠੀਕ ਆ? ਆਹ ਠੀਕ ਆ। ਉਹਨੇ ਮੁੰਡੇ ਨੂੰ ਕਹਿਣਾ ਯਾਰ ਕਿਤੋਂ ਕਰਕੇ ਨਾ ਇਹਨੂੰ ਪੱਖਾ ਪਹੁੰਚਾ ਜਾ, ਇਦਾਂ ਹੀ ਚੀਜ਼ਾਂ ਮੰਗ ਲੈ, ਡਾਇਰੈਕਟ ਨਹੀਂ ਕਹਿਣਾ ਸਹੁਰੇ ਨੂੰ। ਤੇ ਜਦੋਂ ਉਹਨੇ ਪੱਖਾ ਦੇ ਦੇਣਾ, ਉਹ ਕਹਿਣਾ ਇਹ ਕੀ ਕੀਤਾ ਤੁਸੀਂ? ਹੈ ਅੱਬੂ ਜੀ ਤੁਹਾਨੂੰ ਮੈਂ ਕਿੰਨੀ ਵਾਰੀ ਕਹਿਣਾ ਏਦਾਂ ਕਰਿਆ ਕਰੋ, ਲੈ ਹੀ ਲੈਣਾ ਸੀ ਸੇਲ ਫੜ। ਮੈਂ ਜਿੰਨ ਨੂੰ ਕਹਿਣਾ ਸੀਗਾ ਕਿ ਸਾਰਾ ਜਹੇਜ਼ ਤੇ ਪੂਰੀ ਦੁਨੀਆ ਦੇ ਵਿੱਚ ਜਹੇਜ਼ ਵੰਡ, ਜਿਹੜੇ ਗਰੀਬ ਨੇ ਉਹਨਾਂ 'ਚ ਦੌਲਤ ਵੰਡ। ਫੈਸਲ ਸਾਹਿਬ ਤੁਹਾਡੀ ਬੁੱਢੀ ਜੇਜ਼ ਨਹੀਂ ਲੈ ਕੇ ਆਈ, ਨਹੀਂ ਸਰ ਬਿਲਕੁਲ ਨਹੀਂ ਲੈ ਕੇ ਆਈ। ਜਿਸ ਤਰੀਕੇ ਨਾਲ ਤੁਸੀਂ ਵਿਆਹ ਕੇ ਲੈਂਦੇ ਉਸ ਤਰੀਕੇ ਨਾਲ ਜੇਜ਼ ਕਿੱਦਾਂ ਉਹ ਦੇ ਦਿੰਦੇ ਦੱਸੋ? ਨਹੀਂ ਸੀ ਦੇ ਸਕਦੇ ਹੋ। ਪੇਟੀ ਤੋਂ ਕਿੱਦਾਂ ਲਿਆਉਂਦਾ ਕਰਾਚੀ? ਕਿੰਨਾ ਉਸਤਾਦ ਕਰਾਚੀੋਂ ਲਿਆਇਆ ਤੂੰ ਵਿਆਹ ਕੇ? ਏਡਾ ਸਫ਼ਰ ਕਰਾਚੀੋਂ ਵਿਆਹ ਕੇ ਲਿਆਇਆ ਤੂੰ? ਮੈਂ ਜਿੰਨ ਦੀ ਗੱਲ ਕਰ ਰਿਹਾ ਉਸਤਾਦ ਜੀ। ਮੈਂ ਜਿੰਨ ਨੂੰ ਹੁਣ ਪਹਿਲੇ ਪੁੱਛੋ ਜ਼ਰਾ ਕਰਾਚੀ ਉਹ ਯਾਰ ਚੱਲ ਚੁੱਪ ਕਰ ਜਾ, ਤੈਨੂੰ ਮਸਲਾ ਹੋ ਗਿਆ ਯਾਰ। ਉਹ ਚਲੋ ਗੱਲ ਜੇ ਗਲਤ ਹੋਵੇ ਤਾਂ ਕੀ? ਨਹੀਂ ਇਹ ਕਿੱਦਾਂ ਹੋ ਸਕਦਾ ਵੀ ਉਹ ਮੇਰੀ ਭੈਣ ਕੋਈ ਜੇਜ਼ ਨਹੀਂ ਲੈ ਕੇ ਆਈ? ਉਸਤਾਦ ਜੀ ਅਸੀਂ ਅਲਹਮਦੁਲਿਲਾ 4 ਭਾਈ, ਅੱਛਾ 4 ਹੀ ਸਿਸਟਰਾਂ, ਅੱਛਾ। ਤੇ ਨਹੀਂ 5 ਸਿਸਟਰਾਂ ਨਾ, ਉਹ ਬੁੱਢੀ ਨਹੀਂ ਪਾਉਣੀ ਵਿੱਚ? ਉਸਤਾਦ ਜੀ ਇਹਦੀ ਕਿੱਥੋਂ ਉਹ ਮੇਰੀਆਂ ਤਾਂ 5 ਹੋ ਗਈਆਂ ਨਾ। ਉਸਤਾਦ ਜੀ ਅੱਛਾ ਜਿਹੜੇ ਸਾਡੇ ਭਾਈਆਂ ਦੀ ਸ਼ਾਦੀ ਹੋਈ ਤੇ ਅਸੀਂ ਜਹੇਜ਼ ਨਹੀਂ ਲਿਆ, ਉਹਨੇ ਉਹਨਾਂ ਨੇ ਵੀ ਨਹੀਂ ਲਿਆ? ਮੇਰੇ ਅਸੀਂ ਚਾਰਾਂ ਭਰਾਵਾਂ ਨੇ ਨਹੀਂ ਲਿਆ ਜੀ। ਨਹੀਂ ਲਿਆ ਜੇਜ਼? ਮਾਦਰ ਤੇ ਗੱਲ ਲਿਆ ਹੀ ਨਹੀਂ। ਇੱਕ ਗੱਲ ਕਰ ਲੰਗਾ ਉਸਤਾਦ ਜੀ, ਮਾਦਰ ਐਸਐਨ ਨਕਸ਼ਾ ਬਣਦਾ ਜੇ ਤੁਸੀਂ ਬਣਾ ਦੱਸੋ। ਉਹ ਤੀ ਦੇ ਤੇ ਉਹਨਾਂ ਇਹ ਓਏ ਇਹ ਹੀ ਬੜੀ ਗੱਲ ਆ, ਕਸਮ ਸਹੀ ਗੱਲ ਆ। ਉਸਤਾਦ ਜੀ ਮੈਂ ਹੁਣ ਇੰਜ ਦਾ ਹੋਇਆ, ਖੁਦਾ ਦੀ ਕਸਮ ਹੈ, ਅੱਲਾ ਮਾਫ ਕਰ ਦੇਵੇ, ਸ਼ਾਦੀ ਦੇ ਕੀੜੇ ਪੈਂਦੇ ਸੀ ਤੇਰੇ। ਠਹਿਰ ਜਾ। ਅੱਛਾ ਸ਼ਾਦੀ ਤੇ? ਸ਼ਾਦੀ ਤੇ ਕਿਹਦੀ ਸ਼ਾਦੀ ਤੇ? ਮੇਰੀ ਜਦੋਂ ਸ਼ਾਦੀ ਸੀ ਨਾ, ਅੱਛਾ ਨਹੀਂ ਸੀ ਦੋ ਮੇਰੀ 25 ਵੇਸਟੀ 20 ਸ਼ੇਪ ਮੇਰਾ ਜਿਸਮ ਸੀਗਾ। ਓਏ ਅੱਛਾ ਯਾਰ ਆ ਤੇ ਗੱਲ ਮੁਕਾਓ ਅੱਜ। ਨਹੀਂ ਵੀ ਗੱਲ- ਸ਼ੇਪ ਯਾਰ ਸਾਰਿਆਂ ਦੇ ਤਾਂ ਹੁਣ ਮੈਂ ਆਪਣੀ ਗੱਲ ਸੁਣਾ ਦੇਵਾਂ। ਦੱਸੋ, ਤੁਸੀਂ ਦੱਸੋ। ਉਸਤਾਦ ਜੀ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਵੀਡੀਓ ਵੀ ਦਿਖਾ ਦਿੰਦਾ। ਮੇਰੇ ਨਾਪ ਦਾ 2 ਪੀਸ ਨਹੀਂ ਸੀ ਮਿਲ ਰਿਹਾ, ਸਵਾਇਆ ਸੀ ਅਰਜੈਂਟਲੀ। ਕਿਉਂ ਨਹੀਂ ਸੀ ਮਿਲ ਰਿਹਾ? ਪਿੰਡੇ ਤੇ ਮਾਤਾ ਨਿਕਲੀ ਸੀ। ਉਹ ਭਾਈ ਨਹੀਂ, ਉਹ ਲੰਡਨ 'ਚ ਲੱਭਦਾ ਰਿਹਾ। ਨਹੀਂ ਕਿਉਂ ਨਹੀਂ ਸੀ ਮਿਲ ਰਿਹਾ? 25 ਵੇਸਟੀ 25 ਤੇ ਵੇਸਟ 25 ਦਾ ਕਿਉਂ ਨਹੀਂ ਸੀ ਮਿਲ ਰਿਹਾ? ਨਹੀਂ ਮਿਲਦਾ ਉਸਤਾਦ। ਅੱਛਾ ਆਪ ਸਵਾ ਲਿਆ? ਆਪ ਸਵਾਇਆ। ਅੱਛਾ ਓ ਯਾਰ ਇਹਨੂੰ ਛੱਡ ਦੇ, ਤੂੰ ਆਪਣੀ ਗੱਲ ਨਾ ਪਾ। ਉਹ ਜੇਜ਼ ਕਿਉਂ ਨਹੀਂ ਲੈ ਕੇ ਆਈ? ਉਸਤਾਦ ਜੀ ਅਸੀਂ ਨਹੀਂ, ਉਹਨਾਂ ਨੇ ਕਿਹਾ ਸੀਗਾ ਜੀ
ਕਿ ਅਸੀਂ ਜਹੇਜ਼ ਦੇਣਾ। ਅੱਬੂ ਕਹਿੰਦੇ ਨਹੀਂ ਜੀ ਸਾਨੂੰ ਆ ਗਿਆ, ਅਸੀਂ ਨਹੀਂ ਲੈਣਾ ਜਹੇਜ਼। ਇਹਨਾਂ ਕਿ ਸਾਡੇ ਕੋਲ ਜਗ੍ਹਾ ਨਹੀਂ ਹੈ। ਨਹੀਂ ਜਗ੍ਹਾ ਵੀ ਉਹਨਾਂ ਨੇ ਕਿਹਾ ਜੇ ਤੇਰੇ ਕੋਲ ਜਗ੍ਹਾ ਹੀ ਨਹੀਂ ਹੈ ਤੇ ਕੁੜੀ ਕੋ ਵਿਆਹ ਕੇ ਲੈ ਚੱਲਾਂ। ਨਹੀਂ ਜੇਜ਼ ਬੁੱਢੇ ਕਿਉਂ ਨਹੀਂ ਜੇਜ਼ ਲੈ ਕੇ? ਉਸਤਾਦ ਜੀ ਉਹ ਯਾਰ ਜੇਜ਼ ਚਲੋ ਜੇਜ਼ ਅਸੀਂ ਨਹੀਂ ਲੈਂਦੇ ਜਹੇਜ਼, ਨਹੀਂ ਲੈਂਦੇ ਅਸੀਂ, ਲੇਕਿਨ ਅਸੀਂ ਆਪ ਦਿੰਦੇ ਆ ਜੇ। ਹਾਂਜੀ ਉਸਤਾਦ ਤੇ ਦੇ। ਫਿਰ ਲੱਖ ਲਾਣਤ ਕਾਹਦੇ ਤੋਂ? ਫਿਰ ਲੈਣਾ ਲਾਣਤ ਨਹੀਂ, ਦੇਣਾ ਲਾਣਤ ਨਹੀਂ। ਜੇਜ਼ ਲੈਣਾ ਲਾਣਤ ਆ ਹਾਂ। ਤੇ ਦੇਣਾ ਲਾਣਤ ਨਹੀਂ। ਉਸਤਾਦ ਜੀ ਅਸੀਂ ਆਪਣੀ ਖੁਸ਼ੀ ਦੇ ਨਾਲ ਲੈਣਾ। ਤੇ ਜੇ ਅਗਲਾ ਆਪਣੀ ਖੁਸ਼ੀ ਨਾਲ ਦੇ ਦੇਵੇ, ਨਹੀਂ ਅਸੀਂ ਨਹੀਂ ਲੈਂਦੇ। ਇਹਨਾਂ ਨੂੰ ਇਹ ਕੈਸੀ ਲੌਜਿਕ ਆ? ਭਾਜੀ ਸਿੱਧਾ ਕਹੇ ਵੀ ਘਰ ਜਗ੍ਹਾ ਹੈ ਨਹੀਂ, ਉੱਥੇ ਬੱਕਰੀ ਬੰਦੇ, ਉੱਥੇ ਫਰਿੱਜ ਰੱਖੀ, ਉੱਥੇ ਵਾਸ਼ਿੰਗ ਮਸ਼ੀਨ, ਉੱਥੇ ਬੈੱਡ ਪਿਆ, ਉੱਥੇ ਉਹ ਜਾ ਤੈਨੂੰ ਪਤਾ ਵਾ ਜਦੋਂ ਮੇਰੀ ਉਹ ਨਹੀਂ ਹੋਈ- ਜਿਹੜੇ ਫ੍ਰਿਜ ਦਿੰਦੇ ਉਹਨਾਂ ਦੇ ਘਰ ਦੇ ਇੱਕ ਭਰਾ ਵੀ ਨਹੀਂ ਵਿਆਹਿਆ ਗਿਆ, ਉਸਤਾਦ ਜੀ ਜਿਹੜੇ ਫ੍ਰਿਜਾਂ ਦਿੰਦੇ ਆ। ਅੱਛਾ ਜੀ। ਹਾਂ ਇਹ ਕਣਕ ਦੇਤੀ 2 ਕਿਲੋ। ਉਹ ਮੇਰੇ ਨਹੀਂ ਅੱਲਾ ਦਾ ਸ਼ੁਕਰ ਹੈ, ਅੱਲਾ ਪਾਕ ਦਾ ਬੜਾ ਹੀ ਕਰਮ ਹੈ ਕਿਹਨਾਂ ਤੇ? ਸਾਡੇ ਦੇ ਸਾਰਿਆਂ ਦੇ। ਵਾਹ, ਵਾਹ, ਏਦਾਂ ਵੀ ਪੰਜਾਬਣ ਦੱਸਿਆ। ਕਹਿਣ ਡਿਆ ਜਦੋਂ ਮੇਰੀ ਸ਼ਾਦੀ ਹੋਈ ਉਸਤਾਦ ਜੀ ਬਾਜ਼ਾਰ ਸਜਾਏ ਸੀਗੇ ਮੇਰੇ ਮੂੰਹ, ਪੂਰੇ 8 ਬਾਜ਼ਾਰ। ਠੀਕ ਆ, ਸਾਰੇ ਦੇ ਅੱਬੂ ਕੋਲ ਸੀ, ਉਹਨਾਂ ਨੇ ਕਹਿੰਦੇ ਤੂੰ ਸਜਾਉਣੇ ਆ, ਸਾਨੂੰ 2 ਦਿਨ ਇਹ ਕੰਮ ਚਾਹੀਦਾ ਵਾ। ਅੱਛਾ ਜਦੋਂ ਤੇਰੀ ਸ਼ਾਦੀ ਹੋਈ ਤੇਰੇ ਬੁਣੇ ਪੂਰੇ ਬਾਜ਼ਾਰ ਸਜਾਏ ਸੀ? ਹਾਂਜੀ ਮੇਰੀ ਬਰਾਤ ਬੱਗੀ ਤੇ ਗਈ ਸੀ, ਬੱਗੀ ਤੇ। ਗੋਰੀ ਚਿੱਟੀ ਬੱਗੀ ਦੀ ਬੱਗੀ ਤੇ ਗਈ ਸੀ। 8 ਬਾਜ਼ਾਰ ਸਜਾਇਆ, ਲੇਕਿਨ ਪੂਰਾ ਟੱਪਰ ਵਾਸ਼ਰੂਮ ਹਨੇਰੇ 'ਚ ਬਹਿੰਦਾ ਹੀ, ਉਹਦਾ ਬਲਬ ਨਹੀਂ ਹੈਗਾ ਵਾਸ਼ਰੂਮ। ਭਾਜੀ ਬੱਗੀ ਦੇ ਅੱਗੇ ਅਗਲੇ ਘੋੜੇ ਜੋੜਦੇ ਆ, ਸਾਰੀਆਂ ਬੱਕਰੀਆਂ 8-10 ਬੱਕਰੀਆਂ ਜੋੜੀਆਂ ਨੇ ਬੱਗੀ ਵਾਲੇ। ਅੱਛਾ ਤੇਰਾ ਵਾਸ਼ਰੂਮ ਮੈਂ ਦੇਖਿਆ। ਅੱਛਾ ਇਹਦੇ ਵਾਸ਼ਰੂਮ ਤੇ ਪਰਦਾ ਲੱਗਾ ਨਹੀਂ ਉਸਤਾਦ ਜੀ ਤੁਹਾਨੂੰ ਪਿਛਲੇ ਦਿਨ ਤਸਵੀਰ ਤੇ ਨਹੀਂ ਤੁਸੀਂ ਯਕੀਨ ਕਰੋ ਇਹ ਵਾਸ਼ਰੂਮ 'ਚ ਬੈਠੇ ਆ, ਇੰਜ ਪਰਦਾ ਵੀ ਫੜਿਆ ਵੀ ਇੰਜ ਨਾ ਹੋ ਜਾਵੇ। ਇਹ ਤਾਂ ਵਾਸ਼ਰੂਮ ਚੱਲਣ ਡਿਆ ਝਟਕੇ ਲਾ। ਆਹੋ ਤੇ ਹੁਣ ਵੀ ਉਹੀ ਹਿਸਾਬ ਆ। ਮੈਂ ਫੈਸਲ ਨੂੰ ਕਿਹਾ, ਮੈਂ ਕਿਹਾ ਯਾਰ ਦਰਜੀ ਕੋਲੋਂ ਹੀ ਇਹਦੇ ਤੇ ਕੁੰਡੀ ਸਮਾ ਲਾ ਕੋਈ। ਭਾਜੀ ਤੇਜ਼ ਹਵਾ ਹੋਵੇ ਨਾ, ਹਨੇਰੀ ਹੋਵੇ, ਵਾਸ਼ਰੂਮ ਨਹੀਂ ਜਾਂਦੇ, ਕਿਉਂ? ਬੂਹਾ ਉੱਠਦਾ ਬਹੁਤ। ਲੇਕਿਨ ਭਾਜੀ ਇੱਕ ਚੀਜ਼ ਆ ਕਿ ਇਹਦੇ ਵਾਸ਼ਰੂਮ ਦਾ ਫਾਇਦਾ ਬਹੁਤ, ਲਾਈਟ ਬੰਦ ਹੋ ਜਾਏ, ਪਾਣੀ ਬੰਦ ਹੋ ਜਾਏ, ਤੁਹਾਨੂੰ ਉਹ 'ਚ ਪਰੇਸ਼ਾਨੀ ਕੋਈ ਨਹੀਂ। ਕਿਉਂ? ਮਤਲਬ ਬੂਹਾ ਲਾ ਕੇ ਵੀ ਇਸਤੇਮਾਲ ਕਰ ਸਕਦੇ ਹੋ। ਵਾਹ ਵਾਹ ਵਾਹ। ਇਹ ਉਸਤਾਦ ਜੀ ਨਹਾਉਣ ਟਾਈਮ ਨਾ ਜਦੋਂ ਨਹਾਉਣਾ ਹੋਵੇ ਨਾ, ਕੱਪੜਾ ਕੋਈ ਨਾ ਹੋਵੇ, ਇੱਥੇ ਦਰਵਾਜ਼ਾ ਬੰਨ ਕੇ ਨਹਾ ਵੀ ਲੈਂਦਾ ਜੀ। ਇਹਨੂੰ ਰਾਤ ਨੂੰ ਮੱਛਰ ਲੜਨੇ ਤੇ ਬੂਹਾ ਉੱਤੇ ਲੈ ਕੇ ਸੌਂ ਗਿਆ। ਅੱਛਾ ਤੇ ਦਰਵਾਜ਼ਾ ਉਹਨੂੰ ਫੁੱਲ ਬਣੇ। ਮਤਲਬ ਮੈਂ ਇਹਨੂੰ ਕਿਹਾ, ਮੈਂ ਕਿਹਾ ਯਾਰ ਫੈਸਲ ਕੀ ਆ ਯਾਰ, ਕੋਈ ਏਡਾ ਵੀ ਨਹੀਂ ਕੋਈ ਗੱਲ ਹੈਗੀ ਵੀ ਉੱਥੋਂ ਮਤਲਬ 1000-1500 ਦਾ ਕੋਈ ਲੱਕੜੀ ਦਾ ਦਰਵਾਜ਼ਾ ਲਵਾ ਲਾ। ਤੇ ਹੁਣ ਉਹ ਲਵਾਇਆ ਤੇ ਪਹਿਲੇ ਤੇ ਅੱਧਾ ਫੁੱਟ ਥੱਲਿਓ ਉਹ ਇੰਨਾ ਉੱਚਾ ਜ਼ਮੀਨ ਨਾਲ, ਯਾਨੀ ਦੂਰੋਂ ਤੁਹਾਨੂੰ ਪੈਰ ਪੂਰ ਨਿਜ਼ਾਮ ਨਜ਼ਰ ਆਉਣ ਲੱਗ ਪੈਂਦਾ, ਤੇ ਉੱਤੋਂ ਉਹਨੂੰ ਬੰਦ ਕਰੋ ਤੇ ਤੁਸੀਂ। ਉਸਤਾਦ ਜੀ ਨਾ ਇੰਜ ਦੀ ਗੱਲ ਨਾ ਕਰਨਾ। ਉਸਤਾਦ ਜੀ ਜਿਹੜਾ ਇਹਨੇ ਹੁਣ ਬੂਹਾ ਲਵਾਇਆ ਨਾ, ਤੇ ਬੱਚੇ ਨੇ ਕਿਤੇ ਖਿੱਚ ਕੇ ਮਾਰਿਆ, ਕੰਧ ਦੀ ਨਾਲ ਜਾਂਦੀ ਰਹੀ, ਕੰਧ ਹੀ ਡਿੱਗ। ਅੱਛਾ ਜੇਜ਼ ਕਿਉਂ ਨਹੀਂ ਲਿਆ? ਉਸਤਾਦ ਜੀ ਸਾਡੀ ਮਰਜ਼ੀ, ਦਿੰਦੇ ਕਿਉਂ ਜੇ ਫਿਰ? ਉਹ ਵੀ ਸਾਡੀ ਮਰਜ਼ੀ। ਚਿੱਟਾ ਚੋਲਾ ਸੀਵੇ ਦਰਜੀ ਉਸਤਾਦ ਜੀ ਜੀ ਇੱਥੋਂ ਕਲੋਜ਼ ਤੋਂ ਦੇਖੋ ਨਾ, ਤਾਂ ਕਲੋਜ਼ ਤੋਂ ਇਹ ਚਾਹ ਦੀ ਪੌਣੀ ਵਰਗੇ ਬੁੱਲ। ਨਹੀਂ ਮੈਂ ਉਸਤਾਦ ਨਹੀਂ ਤੂੰ ਜੇਜ਼ ਕੋਈ ਇੱਕ ਚੀਜ਼ ਵੀ ਨਹੀਂ ਲਈ? ਅਸੀਂ ਹਾਂ ਜੇਜ਼ ਮਤਲਬ ਕੋਈ ਭਾਂਡੇ ਬਰਤਨ ਕੁੱਕਰ ਕੁਛ ਵੀ ਨਹੀਂ ਕੁਛ ਵੀ ਨਹੀਂ ਲਿਆ। ਚਲੋ ਫਰਿੱਜ ਏਸੀ ਤੇ ਮੰਨ ਲਿਆ, ਅੱਗੋਂ ਕੋਈ ਛੋਟਾ ਕੋਈ ਕੱਪੜੇ ਕੋਈ ਜੁੱਤੀਆਂ। ਉਸਤਾਦ ਜੀ ਪੁੱਠੀ ਜੀ ਗੱਲ ਹੈ ਵੇ ਸਾਡੇ, ਅਸੀਂ ਨਹੀਂ ਨਿਕਲ ਲੈਂਦੇ ਜੇ। ਉਸਤਾਦ ਜੀ ਮਾਜ਼ਰਤ, ਇਹਨਾਂ ਨੇ ਇੱਕ ਵਾਰੀ ਕਿਹਾ ਸੀ ਆਪਣੇ ਸੁਸਰ ਜੀ ਨੂੰ ਕਿ ਮੈਨੂੰ 1 to 5 ਲੈ ਕੇ ਦਿਓ, ਕਹਿੰਦਾ ਚੱਲ ਭਾ ਜਾ। ਚਾਰਾਂ ਭਰਾਵਾਂ ਨੇ ਜੇਜ਼ ਨਹੀਂ ਲਿਆ ਭਾਜੀ। ਲੇਕਿਨ ਇਸ ਗੱਲ ਅੱਛੀ ਫੈਸਲ ਸਾਹਿਬ ਦੀ ਕਿ ਇਹਨੇ ਕਿ ਸ਼ਾਦੀ ਜਿਹੜੀ ਬਿਲਕੁਲ ਸਾਦਾ ਕੀਤੀ ਹੈ। ਇਹਨੇ ਤਾਂ ਮਸ਼ਹਿਰੀ ਤੇ ਵੀ ਬੇਰੀ ਦੇ ਪੱਤੇ ਲਾਏ ਸੀ। ਹਾਂਜੀ ਸ਼ਾਦੀ ਵਾਕਈ ਬਹੁਤ ਸਾਦਾ ਕੀਤੀ। ਓਏ ਚਾਰਾਂ ਭਰਾਵਾਂ ਨੇ ਜੇਜ਼ ਨਹੀਂ ਲਿਆ। ਉਸਤਾਦ ਜੀ ਅਸੀਂ ਨਹੀਂ ਜੇਦ ਲੈਂਦੇ। ਤਦ ਹੀ ਮਰੇ ਖਾਲੀ ਮਕਾਨ ਭਾਵੇਂ ਮੈਚ ਖੇਡ ਲਓ ਅੰਦਰ। ਨਹੀਂ ਉਸਤਾਦ ਜੀ ਅੱਲਾ ਦਾ ਦਿੱਤਾ ਸਭ ਕੁਝ ਹੈਗਾ, ਅੱਲਾ ਪਾਕ। ਤੇ ਸਹੁਰਿਆਂ ਦਾ ਦਿੱਤਾ ਕੁਛ ਨਹੀਂ। ਨਹੀਂ ਦਿੱਤੀ ਉਹਨਾਂ ਨੇ, ਹੋਰ ਕੀ ਉਸਤਾਦ ਜੀ ਜਿਹੜਾ ਜਿਗਰ ਦਾ ਟੁਕੜਾ ਤੇ ਦਿੰਦੇ ਨੇ ਤੇ ਜੇਦ ਬਾਕੀ ਰਹਿ ਜਾਂਦਾ ਉਸਤਾਦ। ਨਹੀਂ ਫੈਸਲ ਤਾਂ ਮੈਂ ਲੌਜਿਕ ਮੈਨੂੰ ਸਮਝ ਨਹੀਂ ਆਈ ਕਿ ਤੁਸੀਂ ਅਗਰ ਜੇਜ਼ ਨੂੰ ਅੱਛਾ ਨਹੀਂ ਸਮਝਦੇ ਤਾਂ ਤੁਸੀਂ ਲੈਂਦੇ ਨਹੀਂ ਲੇਕਿਨ ਦਿੰਦੇ ਹੋ। ਇਹ ਮੈਨੂੰ ਲੌਜਿਕ ਨਹੀਂ ਸਮਝ ਆਈ ਤੁਹਾਡੀ। ਨਾਲੇ ਜੇਲ੍ਹ 'ਚ ਭਾਜੀ ਕਿਹੜਾ ਕੋਈ ਮਾੜੀ ਚੀਜ਼ ਹੁੰਦੀ, ਅੱਛੀਆਂ ਚੀਜ਼ਾਂ ਹੁੰਦੀਆਂ। ਵੀ ਤੂੰ ਕਿਉਂ ਨਹੀਂ ਲਿਆ? ਬੈੱਡ ਲੈ ਲੈਂਦਾ, ਹੁਣ ਕਿ ਚਲੂੰਗੀ ਚ ਸਾਹਮਣਾ ਤੂੰ। ਅਰੇ ਸਾਰਾ ਕੁਝ ਲਿਆ, ਤੁਸੀਂ ਪਿਛਲੇ ਕਮਰੇ ਕਦੀ ਗਏ ਹੈ ਵਾ ਤੁਸੀਂ? ਮੈਂ ਗਿਆ ਪਿਛਲਾ ਕਮਰਾ ਕਿਹੜਾ? ਉਸਤਾਦ ਜੀ ਕੀ ਕਰਨ ਦੇ ਤੁਸੀਂ? ਤੂੰ ਪਿਛਲੇ ਕਮਰੇ 'ਚ ਵੜ ਕੇ ਨਾ ਤੇ ਤੂੰ ਕਦਮ ਗਿਣਨੇ ਆ, ਤੀਸਰੇ ਕਦਮ ਤੇ ਤੇਰਾ ਮੂੰਹ ਕੰਧ 'ਚ ਵੱਜਣਾ। ਹਾਂ ਚਲੋ ਪ੍ਰੋਗਰਾਮ ਉਸਤਾਦ ਜੀ ਮੁਕਾਓ, ਅਗਲਾ ਕੋਈ ਸ਼ੁਰੂ ਕਰੀਏ। ਨਹੀਂ ਦਾਦੇ ਨੇ ਜਿੰਨ ਨਾਲ ਜਿਹੜਾ ਲੜਿਆ ਸੀ। ਉਸਤਾਦ ਜੀ ਮੈਂ ਕਹਿੰਦਾ ਨਹੀਂ ਲੜਿਆ, ਮੈਂ ਤੇ ਸ਼ੁਗਰ ਲੱਗਾ। ਅਪ੍ਰੈਲ ਫੂਲ। ਉਹ ਸੁਲਾ ਹੋ ਗਈ ਸੀ ਭਾਜੀ। ਉਹ ਜਿੰਨ ਨੇ ਫਿਰ 5 ਕਿਲੋ ਮਠਾਈ ਦੀ ਟੋਕਰੀ ਅੱਛਾ ਮਿਲਾਈ। ਵਿਆਹ ਕੇ ਤੂੰ ਉਹ ਭੈਣ ਸਾਡੀ ਨੂੰ ਬਿਲਕੁਲ ਨਾਲ ਦੇ ਘਰੋਂ ਲਿਆਇਆ ਤੇ ਖੱਪ ਤੂੰ ਪੂਰੇ ਪਾਕਿਸਤਾਨ 'ਚ ਪਾਈ। ਮੇਰੇ ਸਹੁਰੇ ਕਰਾਚੀ ਆ। ਇਹ ਕੀ ਲੌਜਿਕ ਆ? ਉਸਤਾਦ ਜੀ ਕਰਾਚੀ ਦੇ ਨੇ। ਕਰਾਚੀ ਦੇ ਨੇ, ਇੱਥੇ ਰਹਿੰਦੇ ਸੀ। ਹਾਂਜੀ ਉਸਤਾਦ ਜੀ ਇਹਦੇ ਨਾਲ ਸ਼ਾਦੀ ਕਰਕੇ ਨਾ ਉਹ ਫਿਰ ਕਰਾਚੀ ਚਲ ਗਿਆ। ਬੇਸਿਕ ਉਹ ਹੈ ਕਰਾਚੀ ਦੇ ਸਨ, ਇੱਥੇ ਉਹ ਆਏ ਸੀ ਕੁਝ ਮਹੀਨਿਆਂ ਵਾਸਤੇ। ਇਸੇ ਕੰਮੇ
ਚਲੋ ਐਸੇ ਕੰਮ ਹੈ। ਭਾਜੀ ਹਾਂ ਲਿਖੀ ਸੀ ਨਾ ਅੱਲਾ ਨੇ ਤੁਹਾਡਾ ਜੋੜੀ ਬਣਾਈ ਸੀ ਇਹ 'ਚ ਕਿਹੜੀ ਗੱਲ ਆ? ਹਾਦਸਾ ਉਹ ਇਸ ਕਮੇ ਨਹੀਂ ਸੀ ਆਈ, ਤੂਫਾਨੀ ਇੱਕ ਹਨੇਰੀ ਆਈ ਸੀ। ਨਹੀਂ ਪਾਣਾ ਉਹਨਾਂ ਨੂੰ ਪਤਾ ਸੀ 5000 ਰੁਪਏ ਟਿਕਟ ਆ ਟ੍ਰੇਨ ਦੀ, ਇਹਨਾਂ ਨੇ ਕਿਆਮਤ ਤੱਕ ਕੁੜੀ ਨਹੀਂ ਵਿਆਹਣ ਆਉਣੀ। ਹਾਂ ਅਸੀਂ ਲੈ ਜੀ ਉੱਥੇ। ਵੈਰੀ ਗੁੱਡ, ਹਾਂ ਠੀਕ ਹੈ। ਸਹੀ ਗੱਲ। ਉਹ ਜਦੋਂ ਉਹ ਕਹਿੰਦੇ ਸੀ ਨਾ ਯਾਰ ਤੁਸੀਂ ਕਦੋਂ ਵਿਆਹ ਕਰਨਾ ਨਾ, ਇਹ ਕੋਈ ਕਹਿੰਦੇ ਪਤਾ ਨਹੀਂ ਹੁਣ ਕਦੋਂ ਟ੍ਰੇਨਾਂ ਚੱਲਦੀਆਂ, ਆਵਾਂਗੇ ਦੇਖਾਂਗੇ, ਮੁੰਡਾ ਨਹੀਂ ਮੰਗਦਾ ਏਦਾਂ, ਉਹ ਫਿਰ ਆਪ ਹੀ ਆ ਗਏ ਭਾਈ ਫਿਰ ਕਿ ਚਲੋ ਵੀ ਹੈ ਉਹ ਸਾਰੇ ਫੈਸਲਾ ਨੂੰ ਕਹਿਣ ਉਹ ਫੈਸਲ ਦੇ ਦਿਓ, ਕਹਿੰਦੇ ਪਹਿਲੇ ਮਾਈਨ ਕੇ ਸਾਨੂੰ ਪਹਿਲੀ ਕਮੇਟੀ ਦੇ ਦਿਓ। ਅਸੀਂ ਦਿਨ ਕਿੱਦਾਂ ਦੇ ਦਈਏ, ਸਾਨੂੰ ਕਮੇਟੀ ਨਹੀਂ ਦੇਣ ਦਿਆ। ਆਹੋ ਨਹੀਂ ਕਮੇਟੀ ਨਹੀਂ, ਫੈਸਲ ਦਾ ਸ਼ਾਦੀ ਬੜੀ। ਫੈਸਲ ਤੇਰੇ ਅੱਬੂ ਨੇ ਹੱਥੀਂ ਕੀਤੀ ਸੀ ਮਤਲਬ ਤੇਰੇ ਅਲਹਮਦੁਲਿਲਾ। ਸਾਰਾ? ਹਾਂਜੀ ਸਰ। ਕਿੰਨੇ ਸਾਲ ਹੋ ਗਏ ਤੇਰੇ ਵਿਆਹ ਨੂੰ? 2000 ਚ? ਪੂਰੇ 2000 22 ਸਾਲ ਹੋ ਗਏ। ਨਹੀਂ ਭਾਜੀ ਪੈਸੇ ਦੱਸ ਰਿਹਾ ਵਾ 2000 ਚ ਹੋਈ ਸ਼ਾਦੀ। ਸਸਤਾ ਦੌਰ 2000 ਚ ਹੋਈ ਸ਼ਾਦੀ? ਸਸਤਾ ਦੌਰ ਸੀ ਉਦੋਂ। ਹਾਂ ਠੀਕ ਹੈ ਜੀ। ਵਲੀਮੇ ਤੇ ਗੋਸ਼ਤ ਪਕਾਇਆ ਸੀ ਫੈਸਲ? ਨਾ ਭਾਜੀ ਸਾਡੇ ਗੋਸ਼ਤ ਦੇ ਪੱਤੇ ਖਾਣੇ ਆ, ਪੱਠੇ ਲਿਆਂਦੇ ਮੇਰੇ ਅੱਬੂ ਨੇ, ਤੂੜੀ ਦਾਣਾ, ਸਾਰੀ ਬਰਾਤ ਨੂੰ ਅਸੀਂ ਕਿਹਾ ਹੀ ਖਾਣਾ। ਫੈਸਲ ਨੇ ਤੇ ਤੂੰ ਸੱਚ ਬੋਲਣ ਲੱਗ ਪਿਆ ਨਾ। ਮੈਂ ਤੁਹਾਨੂੰ ਕਹਿਣਾ ਨਹੀਂ, ਮੈਂ ਨਾ ਬੋਲਦਾ, ਉਹਨਾਂ ਨੇ ਬੋਲਣਾ ਸੀ। ਤੈਨੂੰ ਉਹਨਾਂ ਨੇ ਕੋਈ ਅੰਗੂਠੀ ਪਾਈ ਸੀ? ਨਹੀਂ ਉਸਤਾਦ ਭਾਜੀ ਜੀ, ਨਹੀਂ ਕੋ ਤੈਨੂੰ ਸਲਾਮੀਆਂ ਕਿੰਨੀਆਂ ਇਕੱਠੀਆਂ ਆਈਆਂ ਸੀ? ਉਸਤਾਦ ਜੀ ਸਲਾਮੀਆਂ ਹੋਈਆਂ ਹੁੰਦੀਆਂ, ਮੈਂ ਘਰ ਦਾ ਦਰਵਾਜ਼ਾ ਨਾ ਲਵਾਉਂਦਾ, ਦਰਵਾਜ਼ਾ ਨਾ ਲਵਾਉਂਦਾ। ਕਿੰਨੀ ਇੱਕ ਗੁਰਬਤ ਚ ਸ਼ਾਦੀ ਹੋਈ ਮੇਰੀ। ਭਾਜੀ ਮਹਿੰਦੀ ਦੇ ਲੋਕੀ ਦਾਲ ਚੌਲ ਪਕਾਉਂਦੇ, ਇਹਨਾਂ ਨੇ ਗਾਲ ਚੌਲ ਪਕਾਏ ਸੀ। ਤੁਹਾਡੀ ਭੈਣ ਨੂੰ ਖਾਓ। ਮੈਂ ਜੋ ਮੰਨ ਰਿਹਾ ਠੀਕ ਆ। ਨਹੀਂ ਫੈਸਲ ਇਹ ਤਾਂ ਤੂੰ ਗੁੱਸਾ ਕਰ ਗਿਆ ਨਾ। ਮੈਂ ਨਹੀਂ ਉਸਤਾਦ ਜੀ। ਨਹੀਂ ਤੂੰ ਦੁੱਧ ਪਿਆਈ ਕੀ ਦਿੱਤਾ ਤੂੰ? ਉਸਤਾਦ ਜੀ ਇਹ ਦੁੱਧ ਕੀ ਹੁੰਦਾ ਹੈ? ਦੁੱਧ ਪਿਆਈ ਨਹੀਂ, ਰਸਮ ਨਹੀਂ ਹੁੰਦੀ ਜਦੋਂ ਸਾਲੀਆਂ ਤੇ ਉਹ ਕੁੜੀ ਦੀਆਂ ਸਹੇਲੀਆਂ ਆ ਕੇ ਮੈਂ ਤਾਂ ਲਫ਼ਜ਼ ਹੀ ਤੁਹਾਡੇ ਕੋਲ ਸੁਣਿਆ। ਜੁੱਤੀ ਲਕੋਈ ਤੇਰੀ ਉਹਨਾਂ ਨੇ? ਨਹੀਂ ਉਸਤਾਦ ਜੀ ਮੈਂ ਪਾ ਕੇ ਨਹੀਂ ਸੀ ਗਿਆ। ਨੰਗੇ ਪੈਰੀ? ਹਾਂਜੀ ਉਸਤਾਦ ਜੀ। ਇਹ ਕੱਲੀਆਂ ਜਰਾਬਾਂ ਪਾ ਗਿਆ। ਹਾਂ ਤੇ ਉਹਨਾਂ ਨੇ ਕੀ ਲਗਾਇਆ ਫਿਰ ਤੇਰਾ? ਇਹਨੇ ਮੂੰਹ ਲਗਾ ਲਿਆ ਦੇਖ ਕੇ, ਉਹਨਾਂ ਨੂੰ ਹੁਣ ਕੁਝ ਦੇਣਾ ਪੈਣਾ। ਨਹੀਂ ਉਸਤਾਦ ਜੀ ਉਹ ਆਪਣੇ ਘਰ ਦੀ ਸੀ, ਆਪਣੇ ਘਰ ਸੀ। ਤੇ ਵਿਆਹ ਕਿਦਾਂ ਹੋ ਗਿਆ? ਅੰਦਾਜ਼ੇ ਨਹੀਂ। ਆਨਲਾਈਨ ਵਿਆਹ ਤੋਂ ਲੁਕਾਉਣ ਦਾ ਕਿਹੜੀ ਗੱਲ ਹੈ? ਅੱਛਾ ਕੋਈ ਜੁੱਤੀ ਰਸਮ ਨਹੀਂ ਹੋਈ ਨਹੀਂ, ਲਗਾਉਣ ਸਾਡੇ ਦੀ? ਨਹੀਂ ਹੁੰਦੀ ਉਹ। ਤੁਹਾਡੇ ਹੁੰਦਾ ਹੀ ਕੁਛ ਨਹੀਂ, ਤੁਹਾਡੇ ਸਿਰਫ ਵਿਆਹ ਹੁੰਦਾ ਵਾ। ਜਿਸ ਇਹਨਾਂ ਦੇ ਜੁੱਤੀ ਲਗਾਈ ਨਹੀਂ, ਕੁੱਤਾ ਪਵਾਈ ਹੁੰਦਾ। ਨਹੀਂ ਨਿਕਾਹ ਹੋਇਆ ਸੀ ਕਿ ਉਹ ਵੀ ਚਲੋ ਯਾਰ ਜਦੋਂ ਕਹਿਤਾ ਤੇ ਓਕੇ, ਫਿਰ ਨਿਕਾਹ ਦੀ ਕਿਹੜੀ ਲੋੜ? उस्ताद जी साढ़े निकाह अल्हम्दुलिल्लाह निकाह हो गया। निकाह होया सी। अच्छा अच्छा। दहेज की लानत आपने नहीं खटी, लेकिन आप अपनी बहनों बेटियों को खटवाते हैं। नहीं उस्ताद जी सीधे ही ना उधरों ना उधरों नहीं ऐसा। मुकर गए जी उस्ताद जी, यानी प्रोग्राम खत्म कर दिए तेरे सामने। मुकर गया। हाँ हर गल तो मुकर गए ने फैसल साहब। ਹਾਂ चलो अल्लाह खैर करे। चलो जी ठीक है जी। 22 लाख रुपये ਅਸੀਂ ਹੱਕ ਮਾਰ ਲਿਖਾਇਆ। 22 ਲੱਖ ਉਹਨਾਂ ਨੇ ਤੇਰੇ ਕੋਲ ਕਾਹਦਾ ਖਤਰਾ ਸੀ ਉਹਨਾਂ ਨੂੰ? ਉਸਤਾਦ ਜੀ ਇਹਦੇ ਕੋਲ ਖਤਰਾ ਹੀ ਖਤਰਾ ਵਾ। ਅੱਛਾ ਜੀ ਚਲੋ ਨਾਜ਼ਰੀਨ ਅਸੀਂ ਇਹ ਮਜ਼ਾਕ ਕਰਦੇ ਹਾਂ ਵੈਸੇ ਹੀ, ਤੇ ਅਸੀਂ ਕੈਮਰਾ ਨਾ ਵੀ ਲੱਗਾ ਹੋਵੇ ਨਾ ਤੇ ਅਸੀਂ ਕਿਸ ਟਾਈਮ ਬੈਠੇ ਖਾਣਾ ਖਾਂਦੇ ਜਾਂ ਵੈਸੇ ਬੈਠੇ ਹੋਈਏ ਤੇ ਅਸੀਂ ਇੱਦਾਂ ਦਾ ਸ਼ੁਗਰ ਮੇਲਾ ਕਰਦੇ ਰਹਿੰਦੇ, ਤੇ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ। ਲਿਆਦਾ ਇਹਨੂੰ ਉੱਥੇ ਤੱਕ ਹੀ ਰੱਖਣਾ ਬਸ, ਠੀਕ ਹੈ ਨਾ? ਸਾਡੇ ਭਰਾ ਨੇ ਉਹ ਸਾਡਾ ਪਿਆਰ, ਜਦੋਂ ਤੁਸੀਂ ਵੀ ਯਾਰ ਦੋਸਤ ਬੈਠੇ ਆਪਸ ਕਿੱਦਾਂ ਦਾ ਮਜ਼ਾਕ ਕਰ ਲੈਂਦੇ ਹੋਵੋਗੇ, ਬਸ ਇਹ ਹੀ ਤੁਸੀਂ ਸਮਝਣਾ, ਠੀਕ ਹੈ ਜੀ? ਤੇ ਆਪਣਾ ਬਹੁਤ ਖਿਆਲ ਰੱਖਣਾ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।